ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ, ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408272 2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੀਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। MK ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 22 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ। ਇਹ ਸਮਾਗਮ ਨੇਪਰੇ ਚੜ ਗਿਆ ਜੀ। ਜੀ ਬਿਲਕੁਲ, ਸਾਰਾ ਦੇਸ਼ ਇਹਨਾਂ ਨੇ, ਵੈਸੇ ਤੇ ਤੁਹਾਨੂੰ ਪਤਾ ਹੀ ਹੈ, ਰੰਗ ਚ ਰੰਗ ਦਿੱਤਾ ਸੀਗਾ ਪਹਿਲਾਂ ਹੀ, ਪਰ ਅੱਜ ਤੇ ਇੱਕ ਕਹਿ ਲਓ ਕਿ ਅਜੀਬ ਨਜ਼ਾਰਾ ਸੀਗਾ, ਅਲੌਕਿਕ ਨਜ਼ਾਰਾ ਸੀਗਾ ਕਿ ਹਰ ਪਾਸੇ ਕਵਰੇਜ, ਹਰ ਪਾਸੇ ਉਹੀ ਚਰਚਾ। ਸ਼ਹਿਰਾਂ ਦੇ ਵਿੱਚ ਲੋਕ ਸੜਕਾਂ ਤੇ ਆ ਰਹੇ ਸਨ, ਖੁਸ਼ੀਆਂ ਮਨਾ ਰਹੇ ਸਨ। ਮਤਲਬ ਕਿ ਇਹ ਚੀਜ਼ ਜਿਹੜੀ ਹੈ ਉਹ ਵਿਲੱਖਣ ਹੀ ਸੀ, ਉਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਚਲੋ ਹਿੰਦੂ ਭਾਈਚਾਰੇ ਵਾਸਤੇ ਦਿਨ ਵੀ ਬਹੁਤ ਵੱਡਾ ਸੀਗਾ, ਪਰ ਪ੍ਰਵੀਨ ਜੀ ਗੱਲਾਂ 2-3 ਨੇ। ਨੰਬਰ 1 ਕਿ ਦੇਖੋ ਇਹਦੇ ਵਿੱਚ ਹੋਇਆ ਕੀ ਆ ਕਿ ਜਿਵੇਂ ਆਸ ਸੀਗੀ ਉਹਦੇ ਮੁਤਾਬਕ ਹੀ ਸ਼ੰਕਰਾਚਾਰੀਆ ਤਾਂ ਨਹੀਂ ਆਏ। ਫਿਰ ਦੂਜੀ ਗੱਲ ਇਹ ਆ ਕਿ ਨਾ ਹੀ ਉਹਨਾਂ ਨੂੰ ਕੋਈ ਮਨਾਉਣ ਦਾ ਯਤਨ ਕੀਤਾ ਗਿਆ। ਇਹ ਇੱਕ ਬਹੁਤ ਕਹਿ ਲਓ, ਹਾਲਾਂਕਿ ਹਿੰਦੂ ਧਰਮ ਦਾ ਇਹ ਅੰਦਰੂਨੀ ਮਸਲਾ ਹੈ, ਪਰ ਜਿਸ ਤਰੀਕੇ ਨਾਲ ਸ਼ੰਕਰਾਚਾਰੀਆ ਨੇ ਸਵਾਲ ਚੁੱਕੇ, ਫਿਰ ਉਹਨਾਂ ਤੇ ਹੀ ਸਵਾਲ ਚੁੱਕੇ ਗਏ, ਉਹਨਾਂ ਨੂੰ ਟ੍ਰੋਲ ਕੀਤਾ ਗਿਆ। ਮਤਲਬ ਕਿ ਜਿਹੜੇ ਧਰਮ ਗੁਰੂ, ਜਿੱਦਾਂ ਕਹਿ ਲਓ ਕਿ ਆਗੂ ਜਿਹੜੇ ਆ, ਉਹ ਇਸ ਤਰ੍ਹਾਂ ਪਹਿਲੀ ਵਾਰੀ ਵੇਖਿਆ ਕਿ ਉਹ ਬਿਲਕੁਲ ਅਲੱਗ ਥਲੱਗ ਪੈ ਗਏ। ਆਪਾਂ ਜੇ ਵੇਖੀਏ ਤੇ ਬਹੁਤ ਵੱਡੀ ਪਦਵੀ ਹੈ ਉਹਨਾਂ ਦੀ, ਪਰ ਬਹੁਤ ਹੱਦ ਤੱਕ ਕਹਿ ਲਓ ਕਿ ਉਹ ਫਿਰ ਏਦਾਂ ਮਹਿਸੂਸ ਹੋਇਆ ਕਿ ਜਿੱਦਾਂ ਪਰਵਾਹ ਜੀ ਉਹਨਾਂ ਦੀ ਨਹੀਂ ਕੀਤੀ ਗਈ। ਦੂਜੀ ਚੀਜ਼ ਜਿਹੜੀ ਹੈ ਉਹ ਇਹ ਆ, ਇਸ ਮਾਮਲੇ 'ਚ ਜੇ ਤੁਸੀਂ ਵੇਖੋਗੇ ਤਾਂ ਸੁਪਰੀਮ ਕੋਰਟ ਦਾ ਵਰਡਿਕਟ ਹੈ, ਬਹੁਤ ਵੱਡਾ ਵਰਡਿਕਟ ਆਇਆ, ਉਸ ਤੋਂ ਬਾਅਦ ਹੀ ਇਹ ਸਾਰਾ ਕੁਝ ਇੱਥੋਂ ਤੱਕ ਪਹੁੰਚਦਾ ਹੈ, ਸਾਰਿਆਂ ਨੂੰ ਪਤਾ ਹੈ। ਹਾਲਾਂਕਿ ਅੱਜ ਜੇ ਤੁਸੀਂ ਦੇਖੋਗੇ ਸੁਪਰੀਮ ਕੋਰਟ ਦੇ ਫੈਸਲੇ ਦਾ ਤੇ ਕਿਧਰੇ ਜ਼ਿਕਰ ਹੀ ਨਹੀਂ ਹੈ। ਮੋਦੀ ਸਾਹਿਬ ਦੀ ਜਿਹੜੀ 32-33 ਮਿੰਟ ਦੀ ਸਪੀਚ ਹੈ, ਉਸ ਨੂੰ ਚੱਕ ਕੇ ਦੇਖੋਗੇ ਤਾਂ ਉਹਦਾ ਤੱਤਸਾਰ ਇਹੋ ਨਿਕਲਦਾ ਹੈ ਕਿ ਬਸ ਇਹ ਮਤਲਬ ਕਿ ਬਈ ਅਸੀਂ ਸਾਰਾ ਕੁਝ ਕੀਤਾ ਕਰਾਇਆ। ਹਾਲਾਂਕਿ ਇਨਡਾਇਰੈਕਟਲੀ ਉਹ ਸਾਰਾ ਕੁਝ ਮਤਲਬ ਕਿ ਸਮਝਾ ਗਿਆ ਜੋ ਕਹਿਣਾ ਚਾਹੁੰਦੇ ਸਨ। ਤੇ ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤੇ ਉਹਨਾਂ ਨੇ ਰਾਮ ਦੇ ਬਹਾਨੇ ਜੋ ਲੋਕਾਂ ਨੂੰ ਗਾਂ ਜਾ ਕੇ ਕਹਿਣਾ ਹੈ, ਉਹ ਵੀ ਸਿੱਧੇ ਢੰਗ ਨਾਲ ਕਹਿ ਕੇ, ਮਤਲਬ ਕਿ ਮੰਗਣੀਆਂ ਉਹਨਾਂ ਨੇ ਵੋਟਾਂ ਹੀ ਆ। ਇਹਨਾਂ ਨੇ ਪੁਲਵਾਮਾ ਤੇ ਵੀ ਮੰਗ ਲਈਆਂ ਸੀ, ਇਹਨਾਂ ਨੇ ਮੰਦਰ ਤੇ ਵੀ ਮੰਗਣੀਆਂ ਹੀ ਆ, ਪਰ ਉਹਦੀ ਸ਼ੁਰੂਆਤ ਜਿਹੜੀ ਆ ਹਾਲੇ ਨਹੀਂ ਹੋਈ, ਸਿੱਧੇ ਰੂਪ ਦੇ ਵਿੱਚ ਨਹੀਂ। ਪਰ ਜਿਵੇਂ ਉਹਨਾਂ ਨੇ ਦੱਸਿਆ ਕਿ ਭਾਈ ਇਸ ਤਰ੍ਹਾਂ ਬਹੁਤ ਇੱਕ ਮਤਲਬ ਕਿ 5 ਸਦੀਆਂ ਤੋਂ ਬਾਅਦ ਇਹ ਸਾਰਾ ਕੁਝ ਕੀਤਾ ਗਿਆ ਹੈ, ਤਾਂ ਜਿਵੇਂ ਉਹ ਵਿਚਾਰ ਰਹੇ ਨੇ ਪ੍ਰਭਾਵ, ਤਾਂ ਉਹ ਪਤਾ ਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹ ਇੱਕ ਨਾ ਇੱਕ ਦਿਨ ਵੋਟਾਂ ਮੰਗਣ ਵਾਲੇ ਪਾਸੇ ਹੋ ਜਾਣਗੇ। ਤੇ ਦੂਜੀ ਗੱਲ ਜਿਹੜੀ ਹੈ ਕਿ ਜਿਹੜਾ ਸੁਪਰੀਮ ਕੋਰਟ ਦਾ ਵਰਡਿਕਟ ਮੈਂ ਕਹਿ ਰਿਹਾ ਸੀਗਾ, ਤੇ ਉਹਦੇ ਵਿੱਚ ਕੀ ਹੈ ਕਿ ਇਕੱਲਾ ਸਿਰਫ ਟਰਸਟ ਦਾ ਕਿਹਾ ਗਿਆ ਸੀਗਾ ਕਿ ਤੁਸੀਂ ਟਰਸਟ ਦਾ ਇੱਕ ਨਿਰਮਾਣ ਕਰਨਾ ਹੈ, ਪਰ ਸੋਚ ਕੇ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਹੋਇਆ ਸਾਰਾ ਕੁਝ। ਦੇਸ਼ ਨੂੰ ਰਾਮਮਈ ਬਣਾਉਣ ਵਾਸਤੇ ਸਰਕਾਰੀ ਮਸ਼ੀਨਰੀ, ਸਰਕਾਰੀ ਪੈਸਾ, ਸਭ ਕੁਝ ਝੋਕ ਦਿੱਤਾ ਗਿਆ। ਇਵਨ ਦੈਟ ਕਿ ਛੁੱਟੀਆਂ ਤੱਕ ਕਰ ਦਿੱਤੀਆਂ ਗਈਆਂ, ਹਸਪਤਾਲ ਬੰਦ ਕਰਾ ਦੇਣ ਲੱਗੇ ਸੀਗੇ ਤਾਂ ਰੌਲਾ ਪੈ ਗਿਆ। ਲੋਕ ਕਹਿੰਦੇ ਕਿ ਮਰੀਜ਼ਾਂ ਦਾ ਕੀ ਕਸੂਰ ਆ। ਸੋ ਇਸ ਤਰ੍ਹਾਂ ਮਤਲਬ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਧਰਮ ਨਿਰਪੱਖ ਖਾਕਾ ਹੁੰਦਾ ਹੈ, ਖਾਸ ਤੌਰ ਤੇ ਜਿਹੜਾ ਸੰਵਿਧਾਨ ਦੇ ਵਿੱਚ, ਤੇ ਖਾਸ ਤੌਰ ਤੇ ਜੇ ਆਪਾਂ ਦੇਖੀਏ ਵੈਸਟਰਨ ਤੋਂ ਉਲਟ ਸਾਡੇ ਇੱਥੇ ਜਿਸ ਤਰ੍ਹਾਂ ਦਾ ਹੈਗਾ,
ਉਹ ਜਿਹੜਾ ਉਲੀਕਿਆ ਖਾਕਾ ਸੀਗਾ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਮਿਟ ਗਿਆ, ਹੌਲੀ ਹੌਲੀ ਮਿਟਦਾ ਜਾ ਰਿਹਾ। ਤੇ ਅੱਜ ਜਿੰਨੀਆਂ ਵੀ ਮੈਂ ਸੁਣੀਆਂ ਨੇ ਗੱਲਾਂ ਬਾਤਾਂ, ਔਰ ਮੀਡੀਆ ਜਿਹੜਾ ਖਾਸ ਤੌਰ ਤੇ ਤ੍ਰੇਤਾ ਯੁੱਗ ਆ ਗਿਆ ਵਾਪਸ, ਸਾਰਾ ਕੁਝ ਏਦਾਂ ਲੱਗਦਾ ਕਿ ਜਿੱਦਾਂ ਆਉਣ ਵਾਲੇ ਸਮੇਂ ਦੇ ਵਿੱਚ ਕਿ ਇੱਕ ਸ਼ਾਸਕ ਜਿਸ ਨੂੰ ਪਹਿਲਾਂ ਹੀ ਵਿਸ਼ਨੂੰ ਦਾ ਅਵਤਾਰ ਕਿਹਾ ਜਾ ਚੁੱਕਾ ਹੈ, ਕਿ ਉਹ ਜਿੱਦਾਂ ਮਤਲਬ ਕਿ ਉਹਨੂੰ ਜਚਾਇਆ ਜਾ ਰਿਹਾ ਕਿ ਇਹ ਸ਼ਾਸਕ ਜਿਹੜਾ ਜਿਵੇਂ ਰਾਮ ਰਾਜ ਆ ਗਿਆ, ਉਹਦਾ ਇੱਕ ਹੁਣ ਰਾਮ ਰਾਜ ਦਾ ਮਤਲਬ ਕਿ ਸ਼ਾਸਕ ਵੀ ਤਾਂ ਹੋਏਗਾ ਨਾ। ਸ਼ਾਸਕ ਉਹ ਸ਼ਾਸਕ ਜਿਹਦਾ ਫੈਸਲਾ ਬਾਈ ਤੁਹਾਡੇ ਲਈ ਇਲਾਹੀ ਹੋਏਗਾ, ਤੁਸੀਂ ਉਹਦੇ ਤੇ ਕਿੰਤੂ ਪਰੰਤੂ ਕਰ ਹੀ ਨਹੀਂ ਸਕਦੇ। ਮਤਲਬ ਕਿ ਇਸ ਤਰ੍ਹਾਂ ਦਾ ਪ੍ਰਭਾਵ ਦੇਣ ਦਾ ਵੀ ਯਤਨ ਕੀਤਾ ਜਾ ਰਿਹਾ, ਜਿਹੜੀ ਗੱਲ ਮੈਨੂੰ ਬਹੁਤ ਖਤਰਨਾਕ ਲੱਗੀ ਹੈ ਕਿ ਜਿਸ ਦਿਸ਼ਾ ਵੱਲ ਇਹ ਜਾ ਰਹੇ ਆ ਉਹ ਖਤਰਨਾਕ ਆ। ਪਹਿਲੀ ਗੱਲ ਆ ਕਿ ਅਧੂਰਾ ਮੰਦਰ, ਉਹ ਜਿਹੜੇ ਤਮਾਮ ਸੀਗੇ ਜਿੰਨੇ ਵੀ ਇਤਰਾਜ਼, ਉਹਨਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ। ਕਿਸੇ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਏਦਾਂ ਲੱਗਿਆ ਕਿ ਜਿੱਦਾਂ ਹਿੰਦੂਤਵ ਵੀ ਹੁਣ ਦੋ ਧੜਿਆਂ ਦਾ, ਇੱਕ ਚ ਮਤਲਬ ਕਿ ਜਿਹੜੇ ਰਾਜਨੀਤਿਕ ਲੋਕ ਤੇ ਦੂਸਰੇ ਪਾਸੇ ਦੂਜੇ ਲੋਕ, ਉਹ ਰਹਿ ਕੇ ਰੌਲਾ ਪਾਉਂਦੇ। ਹੁਣ ਦੂਜੀ ਚੀਜ਼ ਇਹ ਹੈ ਕਿ ਜਿਸ ਤਰ੍ਹਾਂ ਤ੍ਰੇਤਾ ਯੁੱਗ ਦਰਸਾਇਆ ਜਾ ਰਿਹਾ ਹੈ, ਜਿਸ ਤਰ੍ਹਾਂ ਰਾਮ ਰਾਜ ਦੀਆਂ ਗੱਲਾਂ, ਮਤਲਬ ਕਿ ਮੋਦੀ ਨੂੰ ਇੱਕ ਤਰ੍ਹਾਂ ਨਾਲ ਇੱਕ ਸ਼ਾਸਕ, ਐਸਾ ਸ਼ਾਸਕ ਜੋ ਅਵਤਾਰ ਹੈ, ਅਵਤਾਰੀ ਪੁਰਸ਼ ਹੈ, ਉਹ ਜਿਤਾਇਆ ਜਾ ਰਿਹਾ। ਇਹ ਇੱਕ ਬਹੁਤ ਵੱਡੀ ਗੱਲ ਹੈ। ਤੇ ਫਿਰ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਸਟੱਡੀ ਵੀ ਇਹ ਕਹਿੰਦੀ ਹੈ ਕਿ ਇਹਨਾਂ ਦੇ ਜਿਹੜੇ ਵੋਟਰ ਨੇ 51% ਉਹ ਵੋਟਰ ਨੇ ਜਿਹੜੇ ਕਿ ਮੰਦਰ ਜਾਣ ਵਾਲੇ ਨੇ, ਜਿਹੜੇ ਰੋਜ਼ਾਨਾ ਮੰਦਰ ਜਾਂਦੇ ਆ। ਤਾਂ ਮਤਲਬ ਕਿ ਧਾਰਮਿਕ ਪਤਾ ਜਿਸ ਤਰ੍ਹਾਂ ਇਹਨਾਂ ਨੇ ਖੇਡਿਆ, ਜਿਸ ਤਰ੍ਹਾਂ ਜਚਾ ਕੇ ਖੇਡਿਆ, ਤੇ ਜਿਸ ਤਰ੍ਹਾਂ ਮਤਲਬ ਕਿ ਸਰਕਾਰ ਹੀ ਲੱਗ ਗਈ, ਇੱਕ ਪ੍ਰੋਗਰਾਮ ਨੂੰ ਸਰਕਾਰੀ ਪ੍ਰੋਗਰਾਮ ਬਣਾ ਦਿੱਤਾ ਗਿਆ। ਉਹਦੇ ਚ ਇਹ ਦੱਸਿਆ ਗਿਆ ਕਿ ਭਾਈ ਇਹ ਤਾਂ ਹੀ ਸੰਭਵ ਹੋਇਆ ਜੇ ਸਾਡੇ ਕੋਲ ਪਾਵਰ ਆਈ ਆ। ਇਹਦਾ ਮਤਲਬ ਹੈ ਕਿ ਸਾਰਾ ਕੁਝ ਇਹ ਗਾਂ ਹੁਣ ਹਿੰਦੂ ਰਾਸ਼ਟਰ ਬਣਾਉਣਾ ਹੈ ਜਾਂ ਕੁਝ ਵੀ ਕਰਨਾ ਤਾਂ ਸਾਨੂੰ ਪਾਵਰ ਦਿਓ, ਅਸੀਂ ਕਰ ਸਕਦੇ। ਹਾਲਾਂਕਿ ਅੱਜ ਭਾਗਵਤ ਨੇ ਇੱਕ ਗੱਲ ਜ਼ਰੂਰ ਕਹੀ ਹੈ, ਉਸਨੇ ਕਿਹਾ ਕਿ ਹੁਣ ਅੱਗੇ ਤੋਂ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ, ਕੋਈ ਹੋਰ ਵਿਵਾਦ ਖੜਾ ਕਰਨ ਦੀ ਲੋੜ ਨਹੀਂ ਹੈ। ਮਤਲਬ ਕਿ ਉਹਨੇ ਕੋਈ ਸਿਆਣੀ ਗੱਲ ਕੀਤੀ ਆ। ਪਰੰਤੂ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ, ਜਿਸ ਤਰ੍ਹਾਂ ਦਾ ਇੱਥੇ ਇੱਕ ਟੋਲਾ, ਉਹ ਜੱਟ ਟੋਲਾ ਜਿਹੜਾ ਹੇਠਲੇ ਪੱਧਰ ਤੇ ਜਿਹੜਾ ਘੱਟ ਗਿਣਤੀਆਂ ਨੂੰ ਉਕਸਾਉਂਦਾ ਹੈ, ਜਿਹੜਾ ਗੱਲ ਗੱਲ ਤੇ ਕਹਿ ਲਓ ਕਿ ਗੱਲ ਨੂੰ ਆਉਂਦਾ ਹੈ, ਉਹ ਹੋਰ ਖਤਰਨਾਕ ਹੋ ਜਾਏਗਾ। ਇਹਦਾ ਵੀ ਇੱਕ ਡਰ ਹੈ। ਤਾਂ ਦੂਸਰੀ ਗੱਲ ਜਿਹੜੀ ਬੜੀ ਮਹੱਤਵਪੂਰਨ ਹੋ ਜਾਂਦੀ ਹੈ ਉਹ ਇਹ ਹੈ ਕਿ ਹੁਣ ਤਾਂ ਇਹ ਵੀ ਚਰਚਾ ਚੱਲ ਰਹੀ ਹੈ ਕਿ ਮੋਦੀ ਸਾਹਿਬ ਹੋ ਸਕਦਾ ਕਿ ਇਲੈਕਸ਼ਨ ਹੀ ਬਹੁਤ ਪਹਿਲਾਂ ਕਰਾ ਦੇਣ। ਆ ਮਤਲਬ ਕਿ ਜਿੱਦਾਂ ਲਾ ਲਓ ਕਿ ਕੋਈ 5-10 ਦਿਨ ਦਾ ਜਿਹੜਾ ਵਕਫਾ ਹੈਗਾ, ਇਹਦੇ ਵਿੱਚ ਹੀ ਯਤਨ ਕਰਨ ਕਿ ਇਹ ਇੰਟਰਮ ਜਿਹੜਾ ਬਜਟ ਆ ਉਸਨੂੰ ਪੇਸ਼ ਕਰਕੇ ਤੇ ਨਾਲ ਦੀ ਨਾਲ ਜਿਹੜੀ ਪਾਰਲੀਮੈਂਟ ਆ ਉਹ ਭੰਗ ਕਰ ਦਿੱਤੀ ਜਾਵੇ, ਯਾਨੀ ਲੋਕ ਸਭਾ ਭੰਗ ਕਰ ਦਿੱਤੀ ਜਾਵੇ, ਤਾਂ ਫਿਰ ਨਾਲ ਦੀ ਨਾਲ ਇਲੈਕਸ਼ਨ ਹੋ ਜਾਵੇ, ਤਾਂ ਕਿ ਜਿਹੜੀ ਇਹ ਪੀਕ ਸਟੇਜ ਹੈ ਇਸ ਵੇਲੇ ਰਾਮਮਈ ਮਾਹੌਲ ਦੀ, ਕਿ ਇਹਨੂੰ ਇਨਕੈਸ਼ ਕੀਤਾ ਜਾਵੇ। ਉਦਾਂ ਬਹੁਤਾ ਕੁਝ ਹੈ ਨਹੀਂ ਗਾ ਇਹਨਾਂ ਦੇ ਕੋਲ। ਉਹਦਾ ਇੱਕ ਫਾਇਦਾ ਹੋਰ ਵੀ ਹੈ ਨਾ ਕਿ ਇੰਡੀਆ ਗੱਠਜੋੜ ਨੂੰ ਤਾਂ ਬਹੁਤ ਘੱਟ ਸਮਾਂ ਮਿਲੇਗਾ ਸੰਭਲਣ ਦਾ। ਵੈਸੇ ਵੀ ਮੋਦੀ ਸਾਹਿਬ ਜਿਹੜੇ ਆ ਉਹ ਹਮੇਸ਼ਾ ਤੋਂ ਤੁਹਾਨੂੰ ਪਤਾ ਸਰਪ੍ਰਾਈਜ਼ ਦੇਣ ਚ ਬੜਾ ਮਜ਼ਾ ਲੈਂਦੇ ਨੇ। ਹੋ ਸਕਦਾ ਕਿ ਇੱਕ ਸਰਪ੍ਰਾਈਜ਼ ਸਾਨੂੰ ਹੋਰ ਵੇਖਣ ਨੂੰ ਮਿਲ ਜਾਵੇ। ਖੈਰ ਆਹ ਸਾਰਾ ਸੂਰਤ ਹਾਲ ਹੈ। ਤੇ ਇਧਰੋਂ ਪੰਜਾਬ ਚੋਂ ਜੇ ਆਪਾਂ ਦੇਖੀਏ ਜਥੇਦਾਰ ਸਾਹਿਬ ਉਹ ਨਹੀਂ ਗਏ, ਐਸਜੀਪੀਸੀ ਦੇ ਜਿਹੜੇ ਪ੍ਰਧਾਨ ਹੈ ਉਹ ਨਹੀਂ ਗਏ, ਬਾਕੀ ਹੋਰ ਉੱਥੇ ਸੈਲੀਬ੍ਰਿਟੀ ਹੋਰ ਬਹੁਤ ਸਾਰੇ ਲੀਡਰ ਜਿਹੜੇ ਉਹ ਪਹੁੰਚੇ ਹੋਏ ਸਨ ਜੀ। ਤੇ ਮਿੰਟੂ ਜੀ ਗੱਲ ਕਰੀਏ ਮੁੱਖ ਚੋਣ ਕਮਿਸ਼ਨ ਅਫਸਰ ਦੀ, ਇਹਦੇ ਵੱਲੋਂ ਸਿਆਸੀ ਪਾਰਟੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਜੀ। ਦੇਖੋ ਜਿਹੜੇ ਮੁੱਖ ਚੋਣ ਅਫਸਰ ਹੁੰਦੇ ਆ ਉਹ ਆਪਣੇ ਇੱਥੇ ਸੂਬਾਈ ਹੁੰਦੇ ਆ। ਵੈਸੇ ਤੇ ਜੇ ਦੇਖੀਏ ਤੇ ਇਹ ਜਿਹੜੇ ਮੁੱਖ ਚੋਣ ਅਫਸਰ ਆ ਸਿਵਨ ਸੀ, ਇਹ ਪਿਛਲੇ ਦਿਨ ਇੱਕ ਸਫਾਈ ਵੀ ਦਿੰਦੇ ਨਜ਼ਰ ਆਏ ਸਨ ਜਦੋਂ ਈਵੀਐਮ ਦੇ ਮਾਮਲੇ ਚ ਫਸ ਗਏ ਸਨ ਕਿ ਈਵੀਐਮ ਦੀ ਸੁਰੱਖਿਆ ਵਾਸਤੇ ਹੁਣ ਆਊਟਸੋਰਸਿੰਗ ਦੇ ਜ਼ਰੀਏ ਇਹਨਾਂ ਨੇ ਬੰਦੇ ਰੱਖਣ ਦਾ ਉਹ ਟੈਂਡਰ ਕੱਢ ਦਿੱਤਾ ਸੀਗਾ। ਇਹਨਾਂ ਨੇ ਜਿਹੜੀ ਸਿਆਸੀ ਪਾਰਟੀਆਂ ਦੇ ਨਾਲ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਆ, ਉਹ ਇਹ ਆ ਕਿ ਪੰਜਾਬ ਰਾਜ ਦੀ ਜਿਹੜੀ ਫੋਟੋ ਵੋਟਰ ਸੂਚੀਆਂ ਯਾਨੀ ਬਿਨਾਂ ਫੋਟੋ ਤੋਂ ਜਿਹੜੀਆਂ ਸੀਡੀਜ਼ ਦਿੱਤੀਆਂ ਗਈਆਂ, ਮਤਲਬ ਕਿ ਸਾਰਾ ਕੁਝ ਜਿਹੜਾ ਹੈ ਉਹ ਤੁਹਾਨੂੰ ਪਤਾ ਹੀ ਹੈ ਡਿਸਕਸ ਕਰਨਾ ਹੁੰਦਾ। ਤਾਂ ਫਿਰ ਗੱਲ ਇਹ ਹੈ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਲੈਕਸ਼ਨ ਦਾ ਤਾਂ ਪਤਾ ਹੀ ਕੋਈ ਨਹੀਂ ਹੈ। ਹੋ ਸਕਦਾ, ਮੈਨੂੰ ਇਉਂ ਲੱਗਦਾ ਕਿ ਹੋ ਸਕਦਾ ਚੋਣ ਕਮਿਸ਼ਨ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹੁਣ ਜੇ ਤੇ ਪਟਾਕਾ ਪੈਣਾ। ਇਹ ਤਾਂ ਚਲੋ ਆਪਣਾ ਸੂਬਾਈ ਮਾਮਲਾ ਇਹਦੇ ਵਿੱਚ, ਕਿਉਂਕਿ 2-3 ਵੋਟਾਂ ਜਿਹੜੀਆਂ
ਉਹ ਪੈਣੀਆਂ ਨੇ, ਚਾਹੇ ਪੰਚਾਇਤੀ ਹੈ, ਚਾਹੇ ਨਿਗਮ ਦੀਆਂ ਨੇ, ਚਾਹੇ ਲੋਕ ਸਭਾ ਦੀਆਂ, ਤੇ ਉੱਤੋਂ ਫਿਰ ਗਾਂ ਜਾ ਕੇ SGPC ਦੀਆਂ। ਤਾਂ ਇਹਨਾਂ ਨੇ ਮਤਲਬ ਕਿ ਠੀਕ ਆ, ਮੀਟਿੰਗ ਕੀਤੀ ਆ, EVM ਦੀ ਜਾਗਰੂਕਤਾ ਬਾਰੇ ਤੁਹਾਨੂੰ ਪਤਾ ਹੀ ਆ, ਉਹ ਕੁਛ ਹੈਗੇ ਨੇ ਇਹਨਾਂ ਦੇ ਪ੍ਰੋਗਰਾਮ, ਉਹ ਸਾਰਾ ਕੁਛ ਹੈਗਾ। ਪਰ ਮੁੱਖ ਤੌਰ ਤੇ ਜੇ ਦੇਖੀਏ ਤੇ ਚੋਣ ਕਮਿਸ਼ਨ ਮਤਲਬ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ, ਅੰਦਰ ਖਾਤੇ ਤਾਂ ਸਾਰਾ ਕੁਛ ਹੋ ਹੀ ਜਾਂਦਾ, ਇਸ਼ਾਰਾ ਪਾ ਕੇ ਤੇ ਫਿਰ ਉਹ ਸਰਗਰਮੀ ਵਿੱਢ ਵੀ ਦਿੰਦਾ। ਤਾਂ ਹੁਣ ਇੱਥੇ ਜੇ ਗੱਲ ਖੜੀ ਹੈ ਕਿ ਭਾਈ ਕੀ ਇਲੈਕਸ਼ਨ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਪੰਚਾਇਤੀ ਆਪਾਂ ਨੂੰ ਵੇਖਣ ਨੂੰ ਮਿਲੇਗਾ, ਕਿਉਂਕਿ ਪੰਚਾਇਤਾਂ ਵੀ ਜਿਹੜੀਆਂ ਤੁਹਾਨੂੰ ਪਤਾ ਹੀ ਆ ਕਿ ਹੁਣ ਇੱਕ ਤਰ੍ਹਾਂ ਨਾਲ ਉਹਨਾਂ ਦਾ ਇਲੈਕਸ਼ਨ ਵੀ ਬਹੁਤ ਜ਼ਰੂਰੀ ਹੈ। ਕਿ ਨਿਗਮ ਦਾ ਤਾਂ ਵੈਸੇ ਇਹਨਾਂ ਨੇ ਹਾਈ ਕੋਰਟ 'ਚ ਜਵਾਬ ਦਿੱਤਾ ਸੀਗਾ ਕਿ ਸੁਪਰੀਮ ਕੋਰਟ 'ਚ ਇੱਕ ਪ੍ਰੋਸੀਡਿੰਗ ਹੋ ਰਹੀ ਹੈ ਜੀ, ਉਹ ਜਦੋਂ ਸੁਣਵਾਈ ਕਿਸੇ ਪਾਸੇ ਲੱਗੇਗੀ ਤੇ ਫੇਰ ਹੀ ਉਧਰ ਹੋਇਆ ਜਾ ਸਕਦਾ। ਤਾਂ ਮਤਲਬ ਕਿ ਪੰਚਾਇਤੀ ਚੋਣਾਂ, ਮੈਨੂੰ ਨਹੀਂ ਲੱਗਦਾ ਕਿ ਪੰਚਾਇਤੀ ਚੋਣਾਂ ਦਾ ਕੋਈ ਵੀ ਇਸ ਵੇਲੇ ਬਚਦਾ ਹੈ, ਮੈਨੂੰ ਨਹੀਂ ਲੱਗਦਾ ਘੱਟੋ ਘੱਟ, ਕਿਉਂਕਿ ਜਿਸ ਤਰ੍ਹਾਂ ਦੀ ਉੱਤਲੇ ਪਾਸੇ ਚਰਚਾ, ਜਿਸ ਤਰ੍ਹਾਂ ਦੀ ਕਾਲੀ ਦਿਖਾਈ ਜਾ ਰਹੀ, ਹੋ ਸਕਦਾ ਹੈ ਕਿ ਲੋਕ ਸਭਾ ਦਾ ਇਲੈਕਸ਼ਨ ਜਿਹੜਾ ਡਿਕਲੇਅਰ ਹੋ ਜਾਵੇ। ਜੇ ਨਹੀਂ ਇਹਨੂੰ ਫਿਰ ਤੁਹਾਨੂੰ ਪਤਾ ਹੀ ਹੈ, ਹੋ ਸਕਦਾ ਕਿ ਵਿੱਚ ਦੀ ਪੰਚਾਇਤੀ ਇਲੈਕਸ਼ਨ ਜਿਹੜਾ ਕਰਵਾ ਦਿੱਤਾ ਜਾਵੇ, ਕਿਉਂਕਿ ਨਹੀਂ ਤੇ ਸਰਕਾਰ ਕਾਨੂੰਨੀ ਪਚੜੇ 'ਚ ਫਸ ਜਾਏਗੀ। ਪੰਚਾਇਤਾਂ ਵੀ ਬਣਾਉਣੀਆਂ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਮੀਟਿੰਗਾਂ ਕਰ ਰਹੇ ਨੇ, ਇਹ ਤਾਂ ਮਸ਼ਕਾਂ ਇਹਨਾਂ ਦੀਆਂ ਜਾਰੀ ਰਹਿਣਗੀਆਂ ਹੁਣ ਆਉਣ ਵਾਲੇ ਸਮੇਂ 'ਚ। ਜੀ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ, ਆਪਾਂ ਗੱਲ ਕਰੀਏ ਅਮਨ ਅਰੋੜਾ ਦੇ ਕੇਸ ਦੀ। ਕਹਿੰਦੇ ਸੁਣਵਾਈ ਹੁਣ 25 ਤਰੀਕ ਨੂੰ ਆ ਜੀ। ਇਹਦਾ ਮਤਲਬ ਹੈ ਕਿ ਜੇ 25 ਨੂੰ ਫੈਸਲਾ ਹੋ ਜਾਂਦਾ ਆ ਜੀ, ਤੇ ਬਈ 26 ਨੂੰ ਹੋ ਸਕਦਾ ਕਿ ਇਹ ਝੰਡਾ ਚਲਾ ਲੈਣ, ਝੰਡਾ ਮਤਲਬ ਕਿ ਫਹਿਰਾ ਦੇਣ। ਇਹਨਾਂ ਦੀ ਸਜ਼ਾ ਨੂੰ ਤੇ ਸਟੇ ਹੋ ਗਿਆ, ਸ਼ਾਇਦ ਮੈਨੂੰ ਲੱਗਦਾ ਸਜ਼ਾ ਨੂੰ ਸਟੇ ਹੋ ਗਿਆ ਸੀਗਾ ਇਹਨਾਂ ਦੀ ਨੂੰ, ਉਹ ਕੋਈ ਇਸ਼ੂ ਵੀ ਨਹੀਂ ਸੀ ਹੈਗਾ। ਹਾਲਾਂਕਿ ਉਹ ਜਿਹੜਾ ਮਾਮਲਾ ਹੈ ਉਹ ਇੱਕ ਅਲੱਗ ਤੋਂ ਆ, ਤੁਹਾਨੂੰ ਪਤਾ ਹੀ ਆ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਹੈ ਉਹ ਅੱਡ ਤੋਂ ਚੱਲ ਰਹੀ ਹੈ। ਹੇਠਾਂ ਇਹਨਾਂ ਨੇ ਅਪੀਲ ਜਿਹੜੀ ਹੈ ਉਹ ਦੂਸਰੇ ਕੋਰਟ 'ਚ ਕੀਤੀ ਹੈ। ਮਤਲਬ ਕਿ ਪੰਜਾਬ ਸਰਕਾਰ ਦੀ ਜਿਹੜੀ ਇਸ ਵੇਲੇ ਆਪਾਂ ਦੇਖੀਏ ਕੋਸ਼ਿਸ਼ ਆ ਕਿ ਅਮਨ ਅਰੋੜਾ ਦੇ ਮਾਮਲੇ 'ਚ ਫਸੇ ਨਾ। ਇਹੋ ਕਾਰਨ ਹੈ ਕਿ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੇ ਵਕੀਲ ਪੇਸ਼ ਹੋਏ, ਉਹਨਾਂ ਨੇ ਦਲੀਲ ਦਿੱਤੀ ਕਿ ਇਸ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਜ਼ਿਲ੍ਹਾ ਅਦਾਲਤ 'ਚ ਚੱਲ ਰਹੀ ਹੈ, ਜੋ ਕਿ ਸੁਨਾਮ ਦੀ ਅਪਰ ਕੋਰਟ ਹੈ। ਮਤਲਬ ਕਿ ਲੋਅਰ ਕੋਰਟ 'ਚ ਸਜ਼ਾ ਹੋ ਗਈ ਹੈ ਜੀ ਤੇ ਅਪਰ ਕੋਰਟ 'ਚ ਆ ਗਿਆ। ਤੇ ਇੱਥੇ ਕੇਸ ਦੀ ਕਹਿੰਦੇ ਕਿ 24 ਜਨਵਰੀ ਨੂੰ ਸੁਣਵਾਈ ਲੱਗੀ ਹੋਈ ਆ। ਐਸੀ ਸਥਿਤੀ ਦੇ ਵਿੱਚ ਉਹ ਕਹਿੰਦੇ ਜੀ ਕਿ ਇਸ ਮਾਮਲੇ ਦੀ ਸੁਣਵਾਈ 25 ਜਨਵਰੀ ਤੱਕ ਜਿਹੜੀ ਉਹ ਕਰ ਦਿੱਤੀ ਜਾਵੇ, ਤਾਂ ਕਿ ਉੱਥੋਂ ਜੋ ਵੀ ਫੈਸਲਾ ਆਏਗਾ ਉਸ ਬਾਰੇ ਅਦਾਲਤ ਨੂੰ ਦੱਸਿਆ ਜਾ ਸਕੇ। ਇਸ ਤੋਂ ਬਾਅਦ ਅਦਾਲਤ ਨੇ ਇਹ ਸੁਣਵਾਈ ਜਿਹੜੀ ਹੈ ਉਹ 25 ਨੂੰ ਤੈਅ ਕਰ ਦਿੱਤੀ। ਇਹਨੂੰ ਥੋੜਾ ਜਿਹਾ ਹੁਣ ਸਮਝ ਲਓ ਇਹ ਕੀ ਮਾਮਲਾ ਚੱਲ ਰਿਹਾ ਹੈ। ਇਹ ਮਾਮਲਾ ਯਾਨੀ ਕੇਸ 15 ਸਾਲ ਪੁਰਾਣਾ, ਉਹਦੇ ਚੋਂ ਸਜ਼ਾ ਹੋ ਗਈ ਆ ਅਮਨ ਅਰੋੜਾ ਨੂੰ। ਹੁਣ ਉਧਰੋਂ ਤੇ ਇਹ ਸੀਗਾ ਕਿ ਇਹਨੇ ਕਰਨੀ ਸੀਗੀ ਅਪੀਲ, ਉਹ ਕਰ ਦਿੱਤੀ, ਸਜ਼ਾ ਸਟੇ ਹੋ ਗਈ ਤੇ ਉਹਦੀ ਸੁਣਵਾਈ ਲੱਗ ਗਈ ਕਿੰਨੀ 24, ਸਜ਼ਾ ਸਟੇ ਹੋ ਗਈ, ਪਰ ਉਹਦੀ ਹੀਅਰਿੰਗ ਹੀ ਉਹਨਾਂ ਨੇ ਕਹਿਤਾ ਕਿ ਆਪਾਂ ਤੁਹਾਡਾ ਕੇਸ ਸੁਣ ਹੀ ਲੈਣੇ ਆ। ਜੱਜ ਨੇ ਮਤਲਬ ਕਿ ਤੁਹਾਡੀ ਬਹਿਸ ਕਰਾ ਲੈਣੇ ਆ ਤੇ ਉਸ ਤੋਂ ਬਾਅਦ ਫੈਸਲਾ ਦੇ ਦੇਵਾਂਗੇ। ਤਾਂ ਇਸੇ ਦਰਮਿਆਨ ਕੀ ਹੋਇਆ ਸੀਗਾ ਕਿ ਇੱਕ ਪਟੀਸ਼ਨ ਜਿਹੜੀ ਉਹ ਹਾਈ ਕੋਰਟ 'ਚ ਚਲੇ ਗਈ ਕਿ ਜਿਸ ਵਿਅਕਤੀ ਨੂੰ 2 ਸਾਲ ਦੀ ਸਜ਼ਾ ਹੋਈ ਆ ਤੇ ਉਦੋਂ ਤੱਕ ਕਿਉਂਕਿ ਸਟੇ ਨਹੀਂ ਸੀ ਹੋਇਆ ਸਜ਼ਾ ਤੇ ਇਹ ਗਰਾਊਂਡ ਦਿੱਤਾ ਗਿਆ ਕਿ ਫਿਰ ਇਹ ਝੰਡਾ ਬਈ ਨਹੀਂ ਉੱਥੇ ਫਹਿਰਾ ਸਕਦਾ, ਲਹਿਰਾ ਸਕਦਾ। ਤਾਂ ਇੱਕ ਸੁਣਵਾਈ ਹੋ ਗਈ ਹਾਈ ਕੋਰਟ 'ਚ। ਹਾਈ ਕੋਰਟ ਦੀ ਸੁਣਵਾਈ ਦੇ ਦੌਰਾਨ ਸਰਕਾਰ ਕੀ ਕਹਿ ਰਹੀ ਹੈ? ਉਹ ਕਹਿ ਰਹੀ ਹੈ ਕਿ ਜੀ ਪਹਿਲਾਂ 24 ਵਾਲੀ ਦੇਖ ਲਓ ਨਾ, ਹੋ ਸਕਦਾ ਉੱਥੋਂ ਕੋਈ ਫੈਸਲਾ ਆ ਜਾਵੇ। ਜੀ ਮਤਲਬ ਕਿ ਮੰਨ ਲਓ ਅਮਨ ਅਰੋੜਾ ਉੱਥੋਂ ਬਰੀ ਹੋ ਜਾਂਦੇ, ਅਮਨ ਅਰੋੜਾ ਬਰੀ ਹੋ ਜਾਂਦੇ ਆ ਤਾਂ ਫਿਰ 26 ਵਾਲੀ ਤਾਂ ਕੋਈ ਤੋਕੀ ਨਹੀਂ ਰਹਿ ਜਾਂਦੀ। ਸੋ ਇਸ ਕਰਕੇ ਇਹਨਾਂ ਨੇ ਸਮਾਂ ਮੰਗਿਆ ਕਿ ਸਾਨੂੰ ਬਈ 25 ਤਰੀਕ ਦੇ ਦਿਓ ਤੁਸੀਂ, 24 ਨੂੰ ਉੱਥੇ ਹੇਠਲੀ ਅਦਾਲਤ ਦੇ ਵਿੱਚ ਜੋ ਨਿਬੇੜਾ ਹੋਏਗਾ ਉਹਦਾ ਆਪਾਂ ਇੰਤਜ਼ਾਰ ਕਰ ਲੈਂਦੇ ਹਾਂ। ਹੁਣ ਇਹ ਵੇਖਣਾ ਹੋਏਗਾ ਕਿ ਹੇਠਲੀ ਅਦਾਲਤ ਕੀ ਫੈਸਲਾ ਦਿੰਦੀ ਹੈ, ਤੇ ਜੇ ਉਹ ਫੈਸਲਾ ਅਮਨ ਅਰੋੜਾ ਦੇ ਹੱਕ 'ਚ ਹੁੰਦਾ ਤੇ ਭਾਈ ਇਹਨਾਂ ਨੂੰ ਝੰਡਾ ਫਹਿਰਾਉਣਾ ਠੀਕ ਹੈ, ਪਰ ਜੇ ਇਹਨਾਂ ਦੇ ਉਲਟ ਆਉਂਦਾ ਫੈਸਲਾ ਤਾਂ ਤੁਸੀਂ ਸੋਚ ਕੇ ਦੇਖੋ ਕਿ ਬਹੁਤ ਵੱਡੀ ਮੁਸੀਬਤ 'ਚ ਅਮਨ ਅਰੋੜਾ ਫਸ ਜਾਣਗੇ, ਬਹੁਤ ਵੱਡੀ ਮੁਸੀਬਤ 'ਚ। ਇੱਕ ਤੇ ਇਹ ਆ ਕਿ ਫੌਰੀ ਇਹਨਾਂ ਨੂੰ ਮਤਲਬ ਕਿ ਉੱਤੋਂ ਸਜ਼ਾ ਸਟੇ ਕਰਵਾਉਣੀ ਹੋਏਗੀ, ਜ਼ਮਾਨਤ ਲੈਣੀ ਹੋਏਗੀ, ਅਦਰਵਾਈਜ਼ ਅੰਦਰ ਜਾਣਗੇ, ਕਿਉਂਕਿ ਉੱਥੇ ਸੈਸ਼ਨ ਕੋਰਟ ਦੇ ਵਿੱਚ ਤੁਹਾਨੂੰ ਜਿਹੜੇ ਸਜ਼ਾ ਜੇ ਹੋ ਗਈ ਤਾਂ ਇਹਦਾ ਮਤਲਬ ਕਿ ਹਾਈ ਕੋਰਟ ਤੇ ਫਿਰ ਟੇਕ ਰਹੇਗੀ। ਤਾਂ ਉਸ ਤੋਂ ਬਾਅਦ ਫਿਰ ਸਰਕਾਰ ਵੀ ਕਸੂਤੀ ਫਸ ਜਾਏਗੀ ਕਿ ਤੁਸੀਂ ਜਿਹੜੇ ਬੰਦੇ ਨੂੰ
ਬਈ ਉਦੋਂ ਹੀ ਮੈਂਬਰਸ਼ਿਪ ਤੋਂ ਉਹਨੂੰ ਕਰ ਦੇਣਾ ਸੀਗਾ ਤੁਸੀਂ, ਮਤਲਬ ਹੋ ਜਾਣੀ ਚਾਹੀਦੀ ਸੀ ਉਹਦੀ, ਤੁਸੀਂ ਮੈਂਬਰਸ਼ਿਪ ਰੱਖੀ ਹੈ। ਹਾਲਾਂਕਿ ਉੱਥੇ ਹੁਣ ਹਾਈ ਕੋਰਟ ਦੇ ਵਿੱਚ ਪਤਾ ਨਹੀਂ ਇਸ ਗੱਲ ਤੇ ਸੁਣਵਾਈ ਹੋਏਗੀ ਕਿ ਨਹੀਂ, ਕਿਉਂਕਿ ਮਾਮਲਾ ਸਿਰਫ ਸਜ਼ਾ ਨੂੰ ਲੈ ਕੇ, ਹੋ ਸਕਦਾ ਕਿ ਉੱਥੇ ਵੀ ਕੋਈ ਏਦਾਂ ਦੀ ਕੋਈ ਗੱਲ ਨਿਕਲ ਆਵੇ, ਪਰ ਬਹਰਹਾਲ ਹੇਠਲੀ ਅਦਾਲਤ 'ਚ ਵੇਖਣਾ ਹੋਏਗਾ ਕਿ ਕੀ ਫੈਸਲਾ ਆਉਂਦਾ 24 ਨੂੰ, ਫਿਰ ਉਸ ਤੋਂ ਬਾਅਦ 25 ਨੂੰ ਹਾਈ ਕੋਰਟ ਦੇ ਵਿੱਚ ਕੀ ਨਿਬੜਦਾ, ਇਹ ਤੇ ਵਕਤ ਦੱਸੇਗਾ। ਪਰ ਅਮਨ ਅਰੋੜਾ ਵਾਸਤੇ ਕਹਿ ਲਓ ਕਿ ਸਥਿਤੀ ਕਾਫੀ ਗੁੰਝਲਦਾਰ ਹੈ ਜੀ। ਤੇ ਖਹਿਰਾ ਨੇ ਜਥੇਦਾਰ ਕੌਂਕੇ ਸਾਹਿਬ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਜੀ? ਹਾਂਜੀ, ਦੇਖੋ ਸੁਖਪਾਲ ਸਿੰਘ ਖਹਿਰਾ 2-3 ਦਿਨ ਆਪਦੇ ਘਰੇ ਰਹੇ, ਫਿਰ ਉਸ ਤੋਂ ਬਾਅਦ ਚਲੋ ਆਪਦੀ ਆਸਥਾ ਦੇ ਮੁਤਾਬਕ ਮੱਥਾ ਟੇਕਿਆ, ਦਰਬਾਰ ਸਾਹਿਬ ਵੀ ਗਏ ਸਨ ਸ਼ਾਇਦ। ਹੁਣ ਉਹ ਐਕਟਿਵ ਹੋ ਚੁੱਕੇ ਨੇ, ਹੁਣ ਉਹ ਐਕਟਿਵ ਹੋ ਗਏ ਆ, ਤਾਂ ਹੁਣ ਉਹਨਾਂ ਨੇ ਇਸ ਤਰ੍ਹਾਂ ਮਤਲਬ ਕਿ ਜਿਵੇਂ ਦੇਖੋਗੇ ਤੁਸੀਂ ਇੱਕ ਪ੍ਰੋਗਰਾਮ ਵੀ ਰੱਖਿਆ ਆਪਣੇ ਪਿੰਡ, ਉਹ ਕਾਫੀ ਪ੍ਰੋਗਰਾਮ ਵੱਡਾ ਬਣ ਗਿਆ, ਕਾਫੀ ਲੋਕ ਉੱਥੇ ਇਕੱਠੇ ਹੋ ਗਏ ਸਨ। ਤਾਂ ਉਹਨਾਂ ਨੇ ਉੱਥੇ ਵੀ ਇੱਕ ਗੱਲ ਕਹੀ ਸੀ, ਉਹ ਗੱਲਾਂ ਤੇ ਵੈਸੇ ਕਹੀਆਂ, ਪਰ ਉੱਥੇ ਜਿਹੜੀ ਗੱਲ ਇੱਕ ਤਰ੍ਹਾਂ ਨਾਲ ਕਹਿ ਲਓ ਜਿਹਦੇ ਤੇ ਉਹ ਆਪ ਤੁਰਦੇ ਨਜ਼ਰ ਆ ਰਹੇ ਨੇ, ਉਹਨਾਂ ਗੱਲ ਕਹੀ ਸੀਗੀ ਕਿ ਜੇ ਕਾਂਗਰਸ ਅਤੇ ਅਕਾਲੀ ਦਲ ਨੇ ਵਾਪਸ ਸੱਤਾ 'ਚ ਆਉਣਾ ਤਾਂ ਤੁਹਾਨੂੰ ਸਿੱਖਾਂ ਦੀ ਗੱਲ ਕਰਨੀ ਪਊ। ਠੀਕ ਹੈ, ਇਹ ਗੱਲ ਤੁਹਾਨੂੰ ਕਰਨੀ, ਤਾਂ ਮਤਲਬ ਕਿ ਉਹ ਨਾਲੇ ਤਾਂ ਨਾ ਸਿਰਫ ਆਪਣੀਆਂ ਕਹਿ ਲਓ ਕਿ ਜੋ ਗੱਲਾਂ ਨੇ ਉਹ ਪਾਰਟੀ ਅਤੇ ਵਿਰੋਧੀ ਧਿਰ ਨੂੰ ਚਿਤਾ ਰਹੇ ਨੇ, ਬਲਕਿ ਉਹਦੇ ਤੇ ਤੁਰਦੇ ਵੀ ਨਜ਼ਰ ਆ ਰਹੇ। ਕਿਉਂਕਿ ਇਹਨਾਂ ਨੇ ਉਸ ਦਿਨ ਵੀ ਮੁੱਦਾ ਚੁੱਕਿਆ ਸੀਗਾ UAPA ਵਾਲਾ, NSA ਵਾਲਾ, ਅੱਜ ਵੀ ਇਹਨਾਂ ਨੇ ਚਲੋ ਕੌਂਕੇ ਸਾਹਿਬ ਦੀ ਫੈਮਿਲੀ ਦੇ ਨਾਲ ਮੁਲਾਕਾਤ ਤੇ ਕੀਤੀ ਆ। ਇਸ ਤੋਂ ਇਲਾਵਾ ਇਹਨਾਂ ਨੇ ਹਰਦੀਪ ਸਿੰਘ ਨਿੱਜਰ ਤੇ ਕੁਝ ਹੋਰ ਅਹਿਮ ਮੁੱਦਿਆਂ ਨੂੰ ਛੁਇਆ। ਮਤਲਬ ਕਿ ਸੁਖਪਾਲ ਸਿੰਘ ਖਹਿਰਾ ਦੀ ਰਾਜਨੀਤੀ ਜਿਹੜੀ ਆ ਉਹ ਇੱਕਦਮ ਸਪਸ਼ਟ ਆ ਕਿ ਉਹ ਇਹ ਸਮਝਦੇ ਆ ਕਿ ਜੇਕਰ ਅਸੀਂ ਅੱਗੇ ਵਧਣਾ ਤਾਂ ਸਾਨੂੰ ਪੰਥਕ ਮੁੱਦੇ, ਖਾਸ ਤੌਰ ਤੇ ਸਿੱਖ ਕੌਮ ਦੇ ਜਿਹੜੇ ਬਹੁਤ ਸੈਂਸਿਟਿਵ ਮੁੱਦੇ ਆ, ਉਹਨਾਂ ਦੀ ਗੱਲ ਤੇ ਕਰਨੀ ਪਊਗੀ। ਤਾਂ ਇਹ ਸੁਖਪਾਲ ਸਿੰਘ ਖਹਿਰਾ ਦੀ ਰਾਜਨੀਤੀ ਦਾ ਇੱਕ ਹੁਣ ਕਹਿ ਲਓ ਕਿ ਨਵਾਂ ਰੰਗ ਰੂਪ ਜਿਹੜਾ ਉਹ ਆਪਾਂ ਨੂੰ ਵੇਖਣ ਨੂੰ ਮਿਲ ਰਿਹਾ ਕਿ ਉਹ ਨਾ ਸਿਰਫ ਆਪ ਇਹਨਾਂ ਮੁੱਦਿਆਂ ਤੇ ਗੱਲ ਕਰ ਰਹੇ ਆ, ਬਲਕਿ ਦੂਜਿਆਂ ਨੂੰ ਵੀ ਕਹਿ ਰਹੇ ਆ। ਖੈਰ, ਦੂਜੇ ਪਾਸੇ ਜੇ ਆਪਾਂ ਵੇਖੀਏ ਤਾਂ ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਖਿਲਾਫ ਹੈ ਪੰਜਾਬ ਸਰਕਾਰ, ਜਥੇਦਾਰ ਨੂੰ ਨਿਆਂ ਜਿਹੜਾ ਹੈ ਉਹ ਨਹੀਂ ਮਿਲਿਆ। ਤਾਂ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਵੀ ਸਵਾਲ ਚੁੱਕੇ ਇਸ ਮੁੱਦੇ ਤੇ ਨਾਲ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਦੀ ਸਰਕਾਰ ਦੌਰਾਨ ਅਤਿਆਚਾਰ ਹੋ ਰਹੇ। ਉਹ ਗੱਲ ਵੀ ਉਹਨਾਂ ਨੇ ਮੰਨੀ, ਕਿਉਂਕਿ ਉਹ ਤਾਂ ਮੰਨਣੀ ਪਊਗੀ ਨਾ, ਫਿਰ ਕਹਾਣੀ ਤਾਂ ਉੱਥੋਂ ਤੁਰਨੀ ਅੱਗੇ, ਦੂਜੇ ਨੂੰ ਤਾਂ ਤੁਸੀਂ ਤਾਂ ਹੀ ਨਿੰਦ ਸਕਦੇ ਹੋ ਨਾ। ਤੁਹਾਡੇ ਕਾਰਜਕਾਲ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਈਆਂ, ਤੁਹਾਡੀ ਪਾਰਟੀ ਦੇ ਰਾਜ 'ਚ ਹੋਈਆਂ, ਤਾਂ ਉੱਥੋਂ ਹੀ ਸ਼ੁਰੂ ਹੋਣੀਆਂ। ਤੇ ਹੁਣ ਗੱਲ ਇਹ ਆ ਕਿ ਇਹ ਚਲੋ ਠੀਕ ਆ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਖਹਿਰਾ ਸਾਹਿਬ ਦੀ ਰਾਜਨੀਤੀ ਤਾਂ ਥੋੜੀ ਹੁਣ ਸਪਸ਼ਟ ਹੀ ਆ, ਪਰ ਮੇਰਾ ਮੰਨਣਾ ਇਹ ਹੈ ਕਿ ਸਰਕਾਰ ਜਿਵੇਂ ਹੁਣ ਮੌਜੂਦਾ ਸਰਕਾਰ ਆ, ਮੌਜੂਦਾ ਸਰਕਾਰ ਨੂੰ ਥੋੜਾ ਜਿਹਾ ਸਮਾਂ ਤੇ ਦੇਣਾ ਚਾਹੀਦਾ। ਠੀਕ ਹੈ, ਇਹਨਾਂ ਦੀ ਰਾਜਨੀਤੀ ਹੈ ਤੇ ਭਗਵੰਤ ਮਾਨ ਨਾਲ ਇਹਨਾਂ ਦੀ ਬਣਦੀ ਨਹੀਂ ਆ, ਇਹ ਐਂਟੀ ਸਿੱਖ ਕਹਿ ਲੈਣ, ਚਾਹੇ ਕੁਝ ਵੀ ਕਹਿ ਲੈਣ, ਪਰਸਨਲ ਵੀ ਚਲੇ ਜਾਂਦੇ ਇੱਕ ਦੂਜੇ ਤੇ, ਉਹ ਇਹਨਾਂ ਦੀ ਮਰਜ਼ੀ ਆ। ਪਰ ਤੁਸੀਂ ਵੇਖੋ ਨਾ ਪ੍ਰਵੀਨ ਜੀ, ਉਹਨਾਂ ਨੇ ਪੁਰਾਣੇ ਕੇਸ ਜਿਹੜੇ ਸੀਗੇ ਸਾਰੇ ਕਢਾ ਕੇ ਸਟੇਟਸ ਉਹਨਾਂ ਦੇ ਜਿਹੜੇ ਆ ਉਹ ਮੰਗਾਏ ਆ, ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਜੀ। ਤੇ ਖੁਦ ਭਗਵੰਤ ਮਾਨ ਨੇ ਆ ਕੇ ਸਾਹਮਣੇ ਕੈਮਰਿਆਂ ਤੇ ਕਿਹਾ ਕਿ ਭਾਈ ਅਸੀਂ ਇਹਦੇ ਤੇ ਕਾਰਵਾਈ ਕਰਾਂਗੇ, ਅਸੀਂ ਹਟਦੇ ਨਹੀਂ। ਤਾਂ ਥੋੜਾ ਸਮਾਂ ਤੇ ਚਾਹੀਦਾ ਹੁੰਦਾ ਹੈ ਨਾ ਸਾਰੀਆਂ ਚੀਜ਼ਾਂ ਨੂੰ ਵੇਖਣ ਦਾ, ਘੋਖਣ ਦਾ, ਕਿ ਭਾਈ ਕੀ ਕੀਤਾ ਜਾ ਸਕਦਾ, ਕੋਈ ਰਾਏ ਲੈਣੀ ਹੈ, ਕੋਈ ਥੋੜਾ ਬਹੁਤਾ ਸਮਾਂ ਤੇ ਜਿਹੜਾ ਹੈ ਨਾ ਉਹ ਦੇਣਾ ਚਾਹੀਦਾ। ਇੱਕੋ ਗੱਲ ਕਹੀ ਜਾਣੀ ਕਿ ਐਂਟੀ ਸਿੱਖ ਹੈ ਜੀ, ਇਹ ਕੁਝ ਨਹੀਂ ਕਰਨਗੇ, ਕੁਝ ਨਹੀਂ ਕਰਨਗੇ, ਠੀਕ ਹੈ ਤੁਸੀਂ ਆਪਣੇ ਪੱਖ ਤੋਂ ਜ਼ੋਰ ਲਾਓ, ਪਰ ਮੇਰਾ ਮੰਨਣਾ ਹੈ ਕਿ ਥੋੜਾ ਸਮਾਂ ਸਰਕਾਰ ਨੂੰ ਮਿਲਣਾ ਚਾਹੀਦਾ। ਉਹ ਸਮਾਂ ਕੋਈ ਜ਼ਿਆਦਾ ਨਹੀਂ, ਕੋਈ ਮਹੀਨਾ ਖੰਡ ਹੋਰ ਦੇ ਦਿਓ, ਉਸ ਤੋਂ ਬਾਅਦ ਦੇਖੋ। ਠੀਕ ਹੈ ਨਾ, ਕਿਸੇ ਨੇ ਕੋਈ ਰਾਏ ਲੈਣੀ ਹੈ ਕਾਨੂੰਨੀ ਤੌਰ ਤੇ, ਕੋਈ ਆਪਣਾ ਮੁੱਦਾ ਕਿਸੇ ਪੱਖ ਤੋਂ ਕੋਖਣਾ, ਕੋਈ ਰਿਕਾਰਡ ਹਾਸਲ ਕਰਨਾ, ਤਾਂ ਥੋੜਾ ਸਮਾਂ ਤੇ ਚਾਹੀਦਾ ਹੈ ਨਾ। ਸਟੇਟਸ ਰਿਪੋਰਟ ਉਹਨਾਂ ਨੇ ਹਾਸਲ ਕੀਤੀ ਹੋਈ, ਸੋ ਮੇਰੇ ਖਿਆਲ ਦੇ ਨਾਲ ਇਸ ਪੱਖ ਤੋਂ ਇਹਨਾਂ ਨੂੰ ਜ਼ਰੂਰ ਥੋੜੀ ਜੀ ਰਿਲੈਕਸੇਸ਼ਨ ਮੈਨੂੰ ਲੱਗਦਾ ਕਿ ਸਰਕਾਰ ਨੂੰ ਦੇ ਕੇ ਰੱਖਣੀ ਚਾਹੀਦੀ ਹੈ ਕਿ ਭਾਈ ਤੁਹਾਡੇ ਕੋਲ ਇੰਨਾ ਕੁ ਸਮਾਂ ਹੈਗਾ ਤੇ ਤੁਸੀਂ ਕਰਕੇ ਦਿਖਾਓ, ਜੇ ਨਹੀਂ ਤਾਂ ਫਿਰ ਦੇਖੀ ਜਾਏਗੀ। ਸੋ ਇਸ ਕਰਕੇ ਦੇਖਦੇ ਹਾਂ ਕਿ ਹੁਣ ਸਰਕਾਰ ਕੀ ਕਰਦੀ ਹੈ, ਕਿਉਂਕਿ ਸੁਖਪਾਲ ਸਿੰਘ ਖਹਿਰਾ ਦੇ ਆਉਣ ਤੋਂ ਬਾਅਦ ਭਗਵੰਤ ਮਾਨ ਜ਼ਰੂਰ ਥੋੜੇ ਜਿਹੇ ਚੁਕੰਨੇ ਹੋਏ ਹੋਣਗੇ ਕਿ ਹੁਣ ਸੁਖਪਾਲ ਸਿੰਘ ਖਹਿਰਾ ਦੀ ਵਾਰੀ ਆ ਤੇ ਬੈਟਿੰਗ ਉਹਦੀ ਆ ਤੇ ਉਹਨੇ ਬੱਲਾ ਜਿਹੜਾ ਹੈ ਉਹ ਅੱਖਾਂ ਮੀਟ ਕੇ ਘਮਾਉਣਾ ਹੈ। ਜੀ,
ਤੇ ਮਿੰਟੂ ਜੀ ਆਪਾਂ ਗੱਲ ਕਰੀਏ ਭੁੱਕੀ ਦੇ ਠੇਕੇ ਖੋਲਣ ਦਾ, ਕੋਈ ਪੱਤਰ ਵਾਇਰਲ ਹੋ ਗਿਆ ਜੀ? ਹਾਂਜੀ, ਦੇਖੋ ਵੀਕਐਂਡ ਤੇ ਵਾਇਰਲ ਹੋਇਆ ਸੀਗਾ ਤੇ ਜਿਹੜਾ ਹੈਗਾ ਨਾ ਆਪਣਾ ਕਹਿ ਲਓ ਕਿ ਅਮਲੀ ਭਾਈਚਾਰਾ ਭੁੱਕੀ ਖਾਣ ਵਾਲਾ, ਉਹ ਬਹੁਤ ਉਹਨਾਂ 'ਚ ਖੁਸ਼ੀ ਤੇ ਉਤਸ਼ਾਹ ਦੀ ਲਹਿਰ ਪਾਈ ਜਾ ਰਹੀ ਸੀਗੀ। ਅੱਛਾ। ਤੇ ਖੈਰ ਹਾਂਜੀ, ਕੁਛ ਮੀਡੀਆ ਪਰਸਨ ਜਿਹੜੇ ਵੱਡੇ ਨੇ ਉਹਨਾਂ ਨੇ ਵੀ ਇਹ ਪੱਤਰ ਜਿਹੜਾ ਪਾਇਆ ਸੀਗਾ, ਪਰ ਅਸੀਂ ਸੰਪਰਕ ਕੀਤਾ ਸੀਗਾ ਰਾਜਸਥਾਨ ਗਵਰਨਮੈਂਟ ਦੇ ਨਾਲ ਤੇ ਉਹਨਾਂ ਨੇ ਇਸ ਨਿਊਜ਼ ਨੂੰ ਫੇਕ ਦੱਸਿਆ। ਮਤਲਬ ਕਿ ਇਹ ਜਿਵੇਂ ਉਹ ਗਾਣਾ ਸੀਗਾ ਨਾ ਮਨਮੋਹਨ ਵਾਰਸ ਦਾ ਕਿ ਖੁਸ਼ੀ ਟਿਕਦੀ ਨਹੀਂ ਉਹ ਆਸ਼ਿਕਾਂ ਦੇ ਵਿਹੜੇ, ਤੇ ਗੱਲ ਇਹ ਆ ਕਿ ਉਹ ਖੁਸ਼ੀ ਜਿਹੜੀ ਆ ਉਹ ਭੁੱਕੀ ਖਾਣ ਵਾਲਿਆਂ ਦੇ ਵਿਹੜੇ 'ਚ ਜ਼ਿਆਦਾ ਨਹੀਂ ਟਿਕ ਸਕੀ, ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਇਹ ਪੱਤਰ ਬਿਲਕੁਲ ਜਿਹੜਾ ਵਾਇਰਲ ਹੋਇਆ ਫੇਕ ਹੈ, ਝੂਠਾ ਹੈ। ਸਾਡਾ ਕੋਈ ਵੀ ਇਸ ਤਰ੍ਹਾਂ ਦਾ ਇਰਾਦਾ ਨਹੀਂ ਹੈ ਤੇ ਨਾ ਹੀ ਕੋਈ ਸੁਪਰੀਮ ਕੋਰਟ 'ਚੋਂ ਇਸ ਤਰ੍ਹਾਂ ਦਾ ਫੈਸਲਾ ਆਇਆ, ਕਿਉਂਕਿ ਹਾਈ ਕੋਰਟ ਨੇ ਉੱਥੇ ਜਿਹੜੇ ਠੇਕੇ ਸੀਗੇ ਬੰਦ ਕਰ ਦਿੱਤੇ ਸਨ। ਕੁਝ ਪੰਜਾਬ ਦੀ ਹੱਦ ਨਾਲ ਲੱਗਦੇ ਸੀਗੇ, ਉਹਦਾ ਨੁਕਸਾਨ ਹੋ ਗਿਆ ਪੰਜਾਬ ਵਾਲਿਆਂ ਨੂੰ ਜਿਹੜੇ ਭੁੱਖੇ ਖਾਂਦੇ ਸੀਗੇ। ਤਾਂ ਹੁਣ ਇਹ ਪੱਤਰ ਹੈ ਜਿਹੜਾ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਹੋ ਗਈਆਂ ਨੇ ਜੀ ਕਿ ਦੁਬਾਰਾ ਖੋਲੇ ਜਾ ਸਕਦੇ ਆ ਤੇ 15 ਫਰਵਰੀ ਤੋਂ ਠੇਕੇ ਖੋਲੇ ਜਾ ਸਕਦੇ ਆ। ਪਹਿਲੀ ਗੱਲ ਹੈ ਕਿ 15 ਫਰਵਰੀ ਵਾਲਾ ਤਾਂ ਤੁੱਕ ਹੀ ਨਹੀਂ ਬਣਦਾ ਨਾ। ਸੋਚ ਕੇ ਦੇਖੋ, ਜਿਹੜਾ ਵੀ ਕੋਈ ਫਾਈਨੈਂਸ਼ੀਅਲ ਈਅਰ ਹੈ, ਜਿਹੜਾ ਵਿੱਤੀ ਵਰ੍ਹਾ ਜਿਹੜਾ ਉਹ ਆਪਾਂ ਨੂੰ ਪਤਾ 1 ਅਪ੍ਰੈਲ ਤੋਂ ਸ਼ੁਰੂ ਹੁੰਦਾ। ਫਰਜ਼ ਕਰੋ ਜੇ ਨਵੇਂ ਸਿਰੇ ਤੋਂ ਠੇਕੇ ਚੜ੍ਹਨੇ ਆ ਤਾਂ ਉਹ ਤੇ 1 ਅਪ੍ਰੈਲ ਤੋਂ ਚੜ੍ਹਨਗੇ। 15 ਫਰਵਰੀ ਵਾਲਾ ਕਿਹੜਾ ਫਾਰਮੂਲਾ ਆ ਗਿਆ, ਵੈਲੈਂਟਾਈਨ ਵਾਲਾ ਸਮਾਂ ਆ ਗਿਆ ਤੇ ਜੀ ਉਦੋਂ ਜੇ ਖੋਲ ਦਿਓ, ਐਸਾ ਨਹੀਂ ਹੈ। ਇਹ ਖੁਦ ਮੈਂ ਗੱਲ ਕੀਤੀ ਆ ਉੱਥੋਂ ਦੇ ਜਿਹੜੇ ਅਫੀਸ਼ੀਅਲਸ ਨੇ, ਉਹਨਾਂ ਨੇ ਨਾ ਕਰ ਦਿੱਤੀ। ਉਹ ਕਹਿੰਦੇ ਕਿ ਨਾ ਕੋਈ ਐਸਾ ਫੈਸਲਾ ਆਇਆ ਤੇ ਨਾ ਹੀ ਕੋਈ ਸਾਡਾ ਇੱਥੋਂ ਦਾ ਰਾਜਸਥਾਨ ਗਵਰਨਮੈਂਟ ਦਾ ਕੋਈ ਇਰਾਦਾ ਹੈ। ਜੀ, ਤੇ ਗੱਲ ਕਰੀਏ ਰਾਹੁਲ ਗਾਂਧੀ ਦੀ ਯਾਤਰਾ ਦੀ, ਮਿੰਟੂ ਜੀ ਫੇਰ ਹਮਲਾ ਹੋਇਆ ਅਸਾਮ ਦੇ ਹਮਲੇ ਤੋਂ ਬਾਅਦ? ਕੋਈ ਹਮਲਾ ਹੋਇਆ ਜੋ ਉੱਥੋਂ ਦੀ ਹਮਲਾ ਹੋਇਆ? ਨਹੀਂ, ਇਹ 3 ਹਮਲੇ ਹੋ ਗਏ ਨੇ ਜੀ ਟੋਟਲ ਇਹਨਾਂ ਦੇ ਕਾਰਵਾਂ ਤੇ। ਇਹ ਤੀਜੀ ਮਰਤਬਾ ਅੱਜ ਫੇਰ ਕਾਫੀ ਕਹਿ ਲਓ ਕਿ ਵੀਡੀਓ ਵਾਇਰਲ ਹੋਈਆਂ ਨੇ। ਦੇਖੋ, ਇੱਕ ਮੌਕੇ ਤੇ ਤਾਂ ਰਾਹੁਲ ਗਾਂਧੀ ਜਦੋਂ ਜਾ ਰਹੇ ਸਨ ਤੇ ਕੁਝ ਮੋਦੀ ਸਮਰਥਕ ਕੁਝ ਵੈਸੇ ਅੱਜ ਕੱਲ ਵੇਖਿਆ ਮੈਂ ਕਿ ਜਿਹੜੇ ਜ਼ਿਆਦਾ ਮੇਰੇ ਵਰਗੇ ਚੋਰ ਚੱਕੇ ਤੇ ਇਦਾਂ ਦੇ ਉਹਨਾਂ ਨੇ ਵੀ ਝੰਡੇ ਚੁੱਕ ਲਏ ਨੇ ਜੀ। ਉਹ ਮਤਲਬ ਕਿ ਉਹ ਵੀ ਸ਼ਾਮਲ ਹੋ ਗਏ ਨੇ। ਉਹਨਾਂ ਦੇ ਕੋਲ ਭਗਵੇਂ ਝੰਡੇ ਹੁੰਦੇ ਆ, ਨਾਅਰੇ ਹੁੰਦੇ ਆ ਤੇ ਬਹੁਤ ਮਤਲਬ ਕਿ ਉਗਰ, ਪਰ ਉਗਰ ਇਹ ਜਿਹੜਾ ਰੂਪ ਹੈ ਨਾ ਧਰਮ ਦਾ, ਇਹ ਇਸਲਾਮ ਵਾਲਿਆਂ ਨੂੰ ਵੀ ਪੁੱਛ ਲਿਓ ਤੇ ਇਹ ਜਿਹੜਾ ਹੋਰ ਬੁੱਧਿਸਟ ਵੀ ਇੱਥੇ ਸ੍ਰੀਲੰਕਾ ਦੇ ਵਿੱਚ, ਇਹ ਜਦੋਂ ਇਹ ਰੂਪ ਹੁੰਦਾ ਨਾ ਕਿਸੇ ਧਰਮ ਦਾ ਜਿੱਧਰ ਨੂੰ ਇਹ ਵੱਧ ਰਿਹਾ ਜੀ ਤੇ ਉਹਦੇ ਨਤੀਜੇ ਕਈ ਵਾਰ ਧਰਮ ਲਈ ਹੀ ਬਹੁਤ ਸੰਕਟਮਈ ਹੋ ਜਾਂਦੇ ਨੇ। ਬਾਕੀ ਮਰਜ਼ੀ ਇਹਨਾਂ ਦੀ ਆਪਦੀ ਆ, ਅਸੀਂ ਤੇ ਕੌਣ ਹੁੰਦੇ ਆ। ਅੱਛਾ, ਇਹ ਅੱਜ ਜਿਹੜਾ ਮਾਮਲਾ ਹੈ ਚਲੋ ਉੱਥੇ ਹੋਇਆ, ਉਹ ਆ ਰਹੇ ਸਨ ਨਾਰੇ ਨੂਰੇ ਲਾਉਂਦੇ। ਮੈਂ ਵੇਖਿਆ ਰਾਹੁਲ ਗਾਂਧੀ ਪਹਿਲਾਂ ਤਾਂ ਫਲਾਈਂਗ ਕਿੱਸਾ ਕਰਦਾ ਰਿਹਾ ਉਹਨਾਂ ਨੂੰ ਜੀ, ਜਿਹੜੇ ਐਂਟੀ ਕਾਂਗਰਸ ਨਾਰੇਬਾਜ਼ੀ ਹੋ ਰਹੀ ਸੀਗੀ। ਫਿਰ ਬਾਅਦ ਦੇ ਵਿੱਚ ਬੱਸ ਖਿਲਾਰ ਕੇ ਉਹ ਤਾਂ ਭੀੜ ਦੇ ਵਿੱਚ ਵੜ ਗਿਆ। ਅੱਛਾ, ਉਸੇ ਭੀੜ ਦੇ ਵਿੱਚ ਇਹਦੇ ਨਾਲ ਧੱਕਾ ਮੁੱਕੀ ਹੋਣ ਲੱਗੀ ਸੀ। ਵਾਵਾ ਸਿਕਿਉਰਿਟੀ ਗਾਰਡ ਜਿਹੜੇ ਸੀਗੇ ਉਹਨਾਂ ਨੇ ਦਬਾ ਦਬ ਖਿੱਚਿਆ, ਕਿਹਾ ਕਿ ਵਾਪਸ ਚਲੋ। ਮਾਮਲਾ ਜਿਹੜਾ ਉਹ ਰਾਹੁਲ ਗਾਂਧੀ ਦੀ ਜਾਨ ਤੇ ਵੀ ਬਣਨ ਵਾਲਾ ਬਣ ਗਿਆ ਸੀਗਾ। ਤੇ ਫਿਰ ਇੱਕ ਵੱਡੀ ਘਟਨਾ ਇਹ ਵਾਪਰੀ ਆ ਕਿ ਅਸਮ ਦੇ ਵਿੱਚ ਮੰਦਿਰ 'ਚ ਹੀ ਜਾਣ ਤੋਂ ਰੋਕ ਦਿੱਤਾ ਗਿਆ। ਠੀਕ ਹੈ, ਧਰਨਾ ਲਾ ਦਿੱਤਾ। ਫਿਰ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਸਿਰਫ ਇੱਕ ਵਿਅਕਤੀ ਮੰਦਿਰ ਜਾ ਸਕਦਾ, ਸਾਨੂੰ ਕੋਈ ਹੱਕ ਨਹੀਂ ਕਿਸੇ ਮੰਦਿਰ 'ਚ ਜਾਣ ਦਾ। ਤੁਸੀਂ ਹਿਸਾਬ ਲਾ ਲਓ ਕਿ ਹਿੰਮਤ ਬਿਸਵਾ ਸ਼ਰਮਾ ਇਹ ਬੇਸ਼ਰਮ ਬੰਦਾ ਹੈ ਜਿਹੜਾ ਇੱਥੋਂ ਦਾ। ਰਾਹੁਲ ਗਾਂਧੀ ਨਾ ਕਿਸੇ ਨੂੰ ਇੰਨਾ ਜ਼ਿਆਦਾ ਤੱਤਾ ਨਹੀਂ ਬੋਲਦਾ ਜਿੰਨਾ ਇਹਨੂੰ ਬੋਲ ਰਿਹਾ। ਕਹਿੰਦਾ ਸਾਡੀ ਬਿੱਲੀ ਸਾਨੂੰ ਵੀ ਆਉਂ, ਕਿਉਂਕਿ ਪਹਿਲਾਂ ਕਾਂਗਰਸ ਚ ਸੀ। ਹਾਂਜੀ, ਫਿਰ ਉਹਨੇ ਕਿਹਾ ਇਹ ਕਰਪਟ ਆਦਮੀ ਹੈ, ਕਰਪਟ ਆਦਮੀ ਹੈ ਜਿਹਦੇ ਤੇ 36 ਦੋਸ਼ ਲੱਗੇ ਨੇ। ਸੋ ਇਸ ਤਰ੍ਹਾਂ ਦੀਆਂ ਕਹਿ ਲਓ ਕਿ ਉੱਥੇ ਕਹਾਣੀਆਂ ਬਣ ਰਹੀਆਂ ਨੇ ਤੇ ਮੁਕੱਦਮਾ ਵੀ ਦਰਜ ਹੋਇਆ। ਰਾਹੁਲ ਗਾਂਧੀ ਨੇ ਕਿਹਾ ਫੜ ਕੇ ਦਿਖਾ ਲਾ ਜੀ, ਫੜ ਕੇ ਦੇਖ, ਕੋਈ ਚੱਕਰ ਨਹੀਂ, ਮੈਂ ਤੇ ਇੱਥੇ ਫਿਰਦਾ, ਫੜ ਲਾ ਭਾਈ। ਤੇ ਪਹਿਲਾਂ ਇਜਾਜ਼ਤ ਹੀ ਨਹੀਂ ਸੀ ਦਿੰਦਾ, ਫਿਰ ਇਜਾਜ਼ਤ ਦਿੱਤੀ, ਸ਼ਰਤਾਂ ਲਾ ਦਿੱਤੀਆਂ ਸੋ ਹੁਣ ਮੁਕੱਦਮਾ ਮੰਦਿਰ ਜਾਣ ਤੋਂ। ਮੈਂ ਕਹਿੰਦਾ ਕਿ ਹੈਰਾਨਗੀ ਵਾਲੀ ਗੱਲ ਹੈ ਯਾਰ, ਹਰੇਕ ਨਾਗਰਿਕ ਨੂੰ ਇਸ ਦੇਸ਼ ਦਾ ਸੰਵਿਧਾਨ
ਇਹ ਇਹਨਾਂ ਚੀਜ਼ਾਂ ਦੀ ਲੋਕ ਗਰੰਟੀ ਦਿੰਦਾ ਕਿ ਭਾਈ ਤੁਸੀਂ ਆਪਣੇ ਆਪਦੇ ਹਿਸਾਬ ਨਾਲ ਧਰਮ ਦਾ ਪ੍ਰਚਾਰ ਕਰ ਸਕਦੇ ਹੋ, ਧਰਮ ਨੂੰ ਮੰਨ ਸਕਦੇ ਹੋ, ਸਾਰਾ ਕੁਝ ਹੈ। ਤੇ ਤੁਸੀਂ ਉੱਥੇ ਮੰਦਿਰ 'ਚ ਜਾਣ ਤੋਂ ਰੋਕ ਦਿੱਤਾ। ਫਿਰ ਮੰਦਿਰ 'ਚ ਜਾਣ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਰਾਹੁਲ ਗਾਂਧੀ ਤੇ ਐਸਾ ਹਮਲਾ ਕਿ ਅੱਜ ਇਹਨੂੰ ਦੁਕਾਨ 'ਚ ਵਾੜ ਕੇ ਉਹਨਾਂ ਨੇ ਬਚਾਇਆ। ਅੱਛਾ। ਇਹ ਕੀ ਚੱਲਦਾ ਪਿਆ ਸਮਝ ਤੋਂ ਬਾਹਰ ਆ। ਤਾਂ ਪਰ ਮੇਰਾ ਮੰਨਣਾ ਕਿ ਬਹੁਤ ਗਲਤ ਗੱਲ ਆ, ਬਹੁਤ ਹੀ ਗਲਤ ਗੱਲ ਆ। ਕੋਈ ਵੀ ਬੰਦਾ ਮੰਦਿਰ ਜਾ ਸਕਦਾ ਹੈ, ਮਸਜਿਦ ਜਾ ਸਕਦਾ ਹੈ, ਚਰਚ ਜਾ ਸਕਦਾ ਹੈ, ਗੁਰੂ ਘਰ ਜਾ ਸਕਦਾ ਹੈ। ਕੋਈ ਵੀ ਬੰਦਾ ਆਪਣੀ ਯਾਤਰਾ ਕੱਢ ਸਕਦਾ। ਇਹਦੇ 'ਚ ਕੀ ਆ? ਅਡਵਾਨੀ ਨੇ ਵੀ ਤਾਂ ਕੱਢੀ ਸੀਗੀ ਨਾ ਯਾਤਰਾ। ਸੋ ਇਹ ਆ ਕਿ ਭਾਈ ਯਾਤਰਾ ਜਾਂ ਤਾਂ ਹੋਵੇ ਨਾ ਕੋਈ ਉਹ ਹਿੰਸਾ ਕਰਦੇ। ਅੱਗੇ ਵੀ ਆਪਾਂ ਵੇਖਿਆ ਇੱਥੇ ਆਪਣੇ ਪੰਜਾਬ 'ਚੋਂ ਵੀ ਲੰਘੀ ਸੀ। ਇਹਨਾਂ ਦਾ ਤਾਂ ਵਧੀਆ ਮਾਹੌਲ ਹੁੰਦਾ, ਵਧੀਆ ਮਾਹੌਲ ਹੈ, ਕਿਹੜਾ ਕੋਈ ਗਲਤ ਗੱਲ ਕਹਿੰਦੇ ਆ। ਤੇ ਖੈਰ ਇਹ ਸਾਰਾ ਕੁਝ ਚੱਲਦਾ ਰਿਹਾ। ਪਰ ਹੁਣ ਦੇਖੋ ਰਾਹੁਲ ਗਾਂਧੀ ਦੀ ਇਹ ਯਾਤਰਾ ਰੰਗ ਫੜਦੀ ਹੈ ਕਿ ਜਾਂ ਜਿਹੜਾ ਰੰਗ ਮੋਦੀ ਸਾਹਿਬ ਨੇ ਚਾੜਿਆ ਇਹ ਹੁਣ ਫਿੱਕਾ ਪੈਣਾ ਹੀ ਨਹੀਂ। ਗੱਲਾਂ ਦੋ ਹੀ ਨੇ। ਤਾਂ ਇਸ ਥਾਂ ਤੇ ਆ ਕੇ ਕਹਾਣੀ ਦਾ ਨਤੀਜਾ ਜਿਹੜਾ ਉਹ ਹਟ ਜਾਏਗਾ ਕਿ ਕੀ ਇਹਦਾ ਰੰਗ ਚੜਦਾ ਹੈ ਕਿ ਜਾਂ ਜਿਹੜਾ ਚੜਿਆ ਰੰਗ ਆ ਉਹ ਉਤਰਦਾ ਕਿ ਨਹੀਂ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੀ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਖਾਸ ਖਬਰਾਂ ਦਾ। ਕੇਂਦਰ ਨੂੰ ਹੁਣ ਪੰਜਾਬ ਯਾਦ ਆਇਆ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਕੇਂਦਰ ਨੂੰ ਪੰਜਾਬ ਕਿਵੇਂ ਯਾਦ ਆ ਗਿਆ। ਕੇਂਦਰ ਤਾਂ ਪੰਜਾਬ ਦੀ ਬਾਂਹ ਮਰੋੜੀ ਤੁਰਿਆ ਆਉਂਦਾ ਹਰ ਮਾਮਲੇ ਦੇ ਵਿੱਚ, ਚਾਹੇ ਉਹ ਫੰਡਾਂ ਦਾ ਮਾਮਲਾ ਹੋਵੇ, ਚਾਹੇ ਉਹ ਕਿਸਾਨਾਂ ਦਾ ਮਾਮਲਾ ਹੋਵੇ। ਦੇਸ਼ ਦੇ ਵਿੱਚ ਹੁਣ ਕਣਕ ਦੇ ਭੰਡਾਰ ਊਣੇ ਹੋਣ ਲੱਗੇ ਆ, ਤਾਂ ਕਰਕੇ ਪੰਜਾਬ ਚੇਤੇ ਆਉਣ ਲੱਗਿਆ। ਭਾਰਤ ਸਰਕਾਰ ਨੇ ਹੁਣ ਆਪਣੀ ਨਜ਼ਰ ਪੰਜਾਬ ਤੇ ਟਿਕਾ ਲਈ ਹੈ, ਜਿੱਥੋਂ ਉਸ ਨੂੰ ਕਣਕ ਦੀ ਐਤਕੀ ਬੰਪਰ ਫਸਲ ਹੋਣ ਦੀ ਉਮੀਦ ਹੈ। ਅਗਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਅਨਾਜ ਦੇ ਵਿੱਚ ਕੋਈ ਕਮੀ ਨਹੀਂ ਆਉਣ ਦੇਣਾ ਚਾਹੁੰਦੀ। ਕੇਂਦਰ ਨੇ ਪੰਜਾਬ ਸਰਕਾਰ ਤੋਂ ਕਣਕ ਦੀ ਪੈਦਾਵਾਰ ਬਾਰੇ ਅੰਦਾਜ਼ੇ ਲੈਣੇ ਸ਼ੁਰੂ ਕਰ ਦਿੱਤੇ ਨੇ। ਜਨਵਰੀ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਮੁਲਕ ਦੇ ਵਿੱਚ 1,63,000 ਦਾ ਜਿਹੜਾ ਕਣਕ ਦਾ ਭੰਡਾਰ ਸੀਗਾ, 163 ਲੱਖ ਦਾ, ਮਾਫ ਕਰਨਾ। ਇਸ ਤੋਂ ਬਾਅਦ ਜੇ ਗੱਲ ਕਰੀਏ ਲੰਘੇ 6 ਵਰਿਆਂ ਦੇ ਦੌਰਾਨ ਇਹ ਸਭ ਤੋਂ ਘੱਟ ਸਟਾਕ ਹੈ। ਸਾਲ 2017 ਦੇ ਵਿੱਚ 137 ਲੱਖ ਟਨ ਦਾ ਜਿਹੜਾ ਕਣਕ ਦਾ ਸਟਾਕ ਸੀਗਾ। ਭਾਰਤੀ ਖੁਰਾਕ ਨਿਗਮ ਕੋਲ ਇਸ ਵੇਲੇ ਪੰਜਾਬ ਦੇ ਵਿੱਚ 23 ਲੱਖ ਟਨ ਕਣਕ ਦਾ ਸਟਾਕ ਹੈ। ਐਤਕੀ ਠੰਡਾ ਮੌਸਮ ਚੱਲ ਰਿਹਾ, ਜੋ ਕਣਕ ਦੀ ਪੈਦਾਵਾਰ ਦੇ ਵਿੱਚ ਚੋਖਾ ਯੋਗਦਾਨ ਪਾ ਸਕਦਾ ਹੈ। ਕਿਸਾਨਾਂ ਨੂੰ ਚੰਗਾ ਝਾੜ ਮਿਲਣ ਦੀ ਉਮੀਦ ਹੈ। ਵਿਸ਼ਵ ਪੱਧਰ ਤੇ ਕਣਕ ਦੀ ਮੰਗ ਵਧ ਰਹੀ ਹੈ, ਪਰ ਭਾਰਤ ਦੇ ਵਿੱਚ ਪੈਦਾਵਾਰ ਸਥਿਰ ਰਹਿਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵੱਲ ਵੀ ਵੇਖ ਰਹੀ ਹੈ, ਪਰ ਕੌਮਾਂਤਰੀ ਹਲਕੇ ਪੰਜਾਬ ਤੇ ਨਜ਼ਰਾਂ ਲਾ ਕੇ ਬੈਠੇ ਨੇ। ਐਤਕੀ ਕਣਕ ਹੇਠਲਾ ਰਕਬਾ 32 ਲੱਖ ਹੈਕਟੇਅਰ ਨੂੰ ਪਾਰ ਕਰ ਗਿਆ ਹੈ। ਹਾਲਾਂਕਿ ਇਸ ਵਾਰ ਝੋਨੇ ਦੀ ਵਾਢੀ ਕਾਫੀ ਪਛੜ ਗਈ ਸੀ। ਇਸ ਵਾਰ ਕਣਕ ਹੇਠਲਾ ਰਕਬਾ 32 ਲੱਖ ਹੈਕਟੇਅਰ ਨੂੰ ਪਾਰ ਕਰਕੇ ਇਸ ਵਾਰ ਜਿਹੜਾ ਰਕਬਾ ਉਹ ਪਿਛਲੇ ਵਰੇ ਦੇ ਮੁਕਾਬਲੇ ਵੀ ਘੱਟ ਦੱਸਿਆ ਗਿਆ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਹੈ ਕਿ ਮੌਸਮ ਇਸ ਵਾਰ ਕਣਕ ਦੀ ਫਸਲ ਦੇ ਬਿਲਕੁਲ ਅਨੁਕੂਲ ਹੈ, ਜਿਸ ਕਰਕੇ ਕਣਕ ਦਾ ਝਾੜ ਵਧੇਗਾ ਤੇ ਪੰਜਾਬ ਦੀ ਸਮੁੱਚੀ ਪੈਦਾਵਾਰ ਵੀ ਵਧੇਗੀ। ਖੇਤੀ ਮਹਿਕਮੇ ਦੇ ਅਧਿਕਾਰੀ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਕਣਕ ਹੇਠਾਂ ਜਿਹੜਾ ਰਕਬਾ ਉਹ 34 ਲੱਖ ਹੈਕਟੇਅਰ ਹੈ, ਜਦੋਂ ਕਿ ਪਿਛਲੇ ਸਾਲ ਇਹ ਰਕਬਾ 35 ਤੋਂ ਵੀ ਪਾਰ ਸੀਗਾ। ਪਿਛਲੇ ਸਾਲ ਕਣਕ ਦੀ ਪੈਦਾਵਾਰ 164 ਲੱਖ ਟਨ ਰਹੀ ਹੈ ਤੇ ਇਸ ਵਾਰ ਪੈਦਾਵਾਰ ਪਿਛਲੇ ਸਾਲ ਦੇ ਅੰਕੜੇ ਤੋਂ ਪਾਰ ਕਰੂਗੀ, ਇਹ ਸੰਭਾਵਨਾ ਪੂਰੀ ਹੈ। ਖੇਤੀ ਮਹਿਕਮੇ ਦੇ ਡਾਇਰੈਕਟਰ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਕਣਕ ਦੀ ਪੈਦਾਵਾਰ ਦਾ ਸਹੀ ਅੰਦਾਜ਼ਾ ਇਸ ਮਹੀਨੇ ਦੇ ਅਖੀਰ ਦੇ ਵਿੱਚ ਲੱਗ ਜਾਵੇਗਾ ਅਤੇ ਆਸਟ੍ਰੇਲੀਆ, ਅਮਰੀਕਾ ਤੇ ਹੋਰ ਕਈ ਕੌਮਾਂਤਰੀ ਖੁਰਾਕ ਏਜੰਸੀਆਂ ਇੱਥੇ ਕਣਕ ਦੀ ਪੈਦਾਵਾਰ ਤੇ ਨਜ਼ਰ ਰੱਖ ਰਹੀਆਂ ਨੇ। ਅਸੀਂ ਬੜੇ ਲੰਬੇ ਸਮੇਂ ਤੋਂ ਜਿਹੜੇ ਵੀ ਲੋਕ ਪੰਜਾਬ ਹਿਤੈਸ਼ੀ ਨੇ, ਜਿਹੜੇ ਲੋਕ ਪੰਜਾਬ ਦੇ ਦਰਦੀ ਨੇ, ਉਹ ਬਥੇਰੇ ਸਮੇਂ ਤੋਂ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਭਾਰਤ ਦੇ ਲਈ ਇੱਕ ਅੰਨ ਦਾ ਕਟੋਰਾ ਹੈ, ਪਰ ਇਸ ਅੰਨ ਦੇ ਕਟੋਰੇ ਨੂੰ ਇਸ ਤਰੀਕੇ ਨਾਲ ਦਰੜਿਆ ਜਾਊਗਾ, ਕਿਸੇ ਨੇ ਸੋਚਿਆ ਨਹੀਂ ਸੀ। ਹਰੀ ਕ੍ਰਾਂਤੀ ਮਾਡਲ ਠੀਕ ਸੀ ਉਦੋਂ ਦੇ ਦੇਸ਼ ਤੋਂ, ਕਿਉਂਕਿ ਦੇਸ਼ ਦੇ ਵਿੱਚ ਅਨਾਜ ਦੀ ਹਾਲਤ ਬਹੁਤ ਮਾੜੀ ਸੀ। ਜੇ ਹਰੀ ਕ੍ਰਾਂਤੀ ਨਾ ਆਉਂਦੀ ਤਾਂ ਦੇਸ਼ ਦੇ ਵਿੱਚ ਸਾਰੀ ਵਸੋਂ ਦਾ ਢਿੱਡ ਭਰਨਾ ਹੀ ਬਹੁਤ ਔਖਾ ਸੀ। ਪੰਜਾਬ ਨੇ ਹਰੀ ਕ੍ਰਾਂਤੀ ਲਿਆਂਦੀ। ਉਹ ਮਾਡਲ ਕੁਛ ਵਕਫੇ ਲਈ ਸੀਗਾ। ਜੇ ਸਿਆਣੇ ਬੰਦਿਆਂ ਨਾਲ ਤੁਸੀਂ ਗੱਲ ਕਰੋਗੇ, ਖੇਤੀਬਾੜੀ ਮਾਹਰ ਨੇ ਦਵਿੰਦਰ ਸ਼ਰਮਾ ਜੀ, ਉਹਨਾਂ ਦੇ ਆਰਟੀਕਲ, ਉਹਨਾਂ ਦੀਆਂ ਜਿਹੜੀਆਂ ਜਿੱਥੇ ਕਿਤੇ ਵੀ ਅਖਬਾਰਾਂ ਦੇ ਵਿੱਚ ਲਿਖਦੇ ਨੇ, ਉਹ ਬਹੁਤ ਬਹੁਤ ਜਾਣਕਾਰੀਆਂ ਭਰਪੂਰ ਉਹਨਾਂ ਦੀਆਂ ਲਿਖਤਾਂ ਹੁੰਦੀਆਂ ਨੇ। ਉਹ ਕਹਿੰਦੇ ਕਿ ਇਹ ਮਾਡਲ ਕੁਛ ਵਕਫੇ ਲਈ ਸੀ, ਉਸ ਤੋਂ ਬਾਅਦ ਇਸ ਮਾਡਲ ਨੂੰ ਬਦਲਣ ਦੀ ਜ਼ਰੂਰਤ ਸੀ। ਬਦਲਣ ਦੀ ਜ਼ਰੂਰਤ ਤਾਂ ਕਰਕੇ ਸੀ ਕਿਉਂਕਿ ਝੋਨਾ ਪੰਜਾਬ ਦੀ ਫਸਲ ਨਹੀਂ ਹੈ। ਤੇ ਚਲੋ ਕਣਕ ਤਾਂ ਫਿਰ ਪਾਣੀ ਘੱਟ ਮੰਗਦੀ ਹੈ, ਪਰ ਝੋਨਾ ਸਾਡੇ ਤੇ ਲਿਆ ਕੇ ਥੋਪ ਕੇ ਇੱਕ ਪਾਸੇ ਪਾਣੀਆਂ ਦੇ ਮਾਮਲੇ 'ਚ ਪੋਲੀਟਿਕਸ ਹੋ ਰਹੀ ਸੀ ਤੇ ਦੂਜੇ ਪਾਸੇ ਝੋਨੇ ਦੇ ਨਾਲ ਅਸੀਂ ਆਪਣੇ ਦੇਸ਼ ਪੰਜਾਬ ਦਾ ਜਿਹੜਾ ਹੇਠਲਾ ਰਕਬਾ ਸੀਗਾ, ਹੇਠਲਾ ਜਿਹੜਾ ਸਾਡੇ ਕੋਲ ਜਲ ਸਰੋਤ ਸੀ, ਬਹੁਤ ਵੱਡਾ ਜਲ ਭੰਡਾਰ ਸੀ, ਉਹ ਅਸੀਂ ਖਤਮ ਕਰ ਲਿਆ। ਇਸ ਵੇਲੇ ਸਾਡੇ 131-32 ਬਲਾਕ ਨੇ ਜਿਹੜੇ ਡੇਂਜਰ ਜ਼ੋਨ ਦੇ ਵਿੱਚ ਨੇ, ਜਿੱਥੇ ਪਾਣੀ ਬਹੁਤ ਜ਼ਿਆਦਾ ਡੂੰਘਾ ਹੋ ਗਿਆ। ਪਰ ਇਸ ਮਾਡਲ ਨੂੰ ਨਾ ਲਿਆ ਕੇ, ਖੇਤੀ ਵਿਭਿੰਨਤਾ ਨੂੰ ਨਾ ਲਿਆ ਕੇ, ਪੰਜਾਬ ਦੇ ਉੱਤੇ ਉਹੀ ਰਵਾਇਤੀ ਮਾਡਲ ਥੋਪੀ ਰੱਖਿਆ, ਜਿਹਦਾ ਸਿੱਟਾ ਅੱਜ ਅਸੀਂ ਪੰਜਾਬੀ ਭੁਗਤ ਰਹੇ ਹਾਂ। ਸਾਡਾ ਹੇਠਲਾ ਪਾਣੀ ਧਰਤੀ ਦਾ ਮੁੱਕ ਗਿਆ, ਉਤਲਾ ਪਾਣੀ ਸਰਕਾਰਾਂ ਖੋਹ ਰਹੀਆਂ ਨੇ, SYL ਦੇ ਬਹਾਨੇ, ਕਦੇ ਕਿਸੇ ਦੇ ਬਹਾਨੇ। ਪੰਜਾਬ ਦੇ ਵਿੱਚ ਜਿਹੜੀ ਪਮੈਸ਼ ਪਾਣੀ ਦੀ ਅੱਜ ਤੋਂ 25 ਜਾਂ 45 ਸਾਲ ਪਹਿਲਾਂ ਹੋਈ ਸੀ, ਉਸ ਪਮੈਸ਼ ਦੇ ਮੁਤਾਬਕ ਅੱਜ ਵੀ ਪੰਜਾਬ ਦੇ ਕੋਲ ਪਾਣੀ ਨਹੀਂ ਹੈ। ਜੇਕਰ ਅਸੀਂ ਸਿੰਜਾਈ ਵਾਲੀ ਗੱਲ ਕਰੀਏ ਤਾਂ ਤਕਰੀਬਨ ਸਾਡੀ 28% ਜਿਹੜੀ ਧਰਤੀ ਹੈ ਪੰਜਾਬ ਦੀ, ਉਹ ਨਹਿਰੀ ਪਾਣੀ ਦੇ ਨਾਲ ਸਿੰਜਾਈ ਹੁੰਦੀ ਹੈ, ਬਾਕੀ ਦੀ ਸਾਰੀ ਟਿਊਬਵੈੱਲਾਂ ਰਾਹੀਂ ਹੁੰਦੀ ਹੈ। ਸੋ ਕੇਂਦਰ ਸਰਕਾਰ ਨੂੰ ਜੇ ਪੰਜਾਬ ਚੇਤੇ ਆਉਣ ਲੱਗਿਆ ਤੇ ਪੰਜਾਬ ਦੇ ਮਸਲੇ ਵੀ ਜ਼ਰੂਰ ਚੇਤੇ ਆਉਣੇ ਚਾਹੀਦੇ ਆ। ਪੰਜਾਬ ਦੀ ਕਿਸਾਨੀ ਦਾ ਬੁਰਾ ਹਾਲ ਹੈ। ਪੰਜਾਬ ਦੀ ਕਿਸਾਨੀ ਮਜ਼ਦੂਰ ਜਿਹੜਾ ਤਬਕਾ ਹੈ, ਉਹ ਧਰਨੇ ਲਾਉਂਦਾ। ਅਲੰਘੇ ਦਿਨੀ ਆਪਾਂ ਪੰਜਾਬੀ ਰੇਡੀਓ ਇਸੇ ਤੇ ਰਿਪੋਰਟ ਕੀਤੀ ਸੀ ਇੱਕ ਕਪਾਹ ਦੇ ਮਾਮਲੇ ਦੇ ਵਿੱਚ ਕਿ MSP ਤਾਂ ਹੈ, ਪਰ ਫਿਰ ਵੀ ਪੰਜਾਬ ਦੇ ਕਿਸਾਨ ਨੂੰ 100 ਕਰੋੜ ਦਾ ਰਗੜਾ ਜਿਹੜਾ ਉਹ ਲੱਗਿਆ, ਕਿਉਂਕਿ ਕੇਂਦਰ ਉਸ ਮਾਮਲੇ ਦੇ ਵਿੱਚ ਖਰੀਦ ਦੀ ਗਰੰਟੀ ਦੇ ਵਿੱਚ ਨਹੀਂ ਹੈ, ਨਾ ਹੀ ਕੋਈ ਕੇਂਦਰੀ ਏਜੰਸੀ ਨੇ ਖਰੀਦ ਕੀਤੀ ਹੈ। ਸੋ ਪੰਜਾਬ ਦੀ ਕਿਸਾਨੀ ਦੀ ਬਾਂਹ ਫੜਨੀ ਚਾਹੀਦੀ ਹੈ। ਜੇਕਰ ਕਣਕ ਵਾਰੀ ਪੰਜਾਬ ਚੇਤੇ ਆ ਸਕਦਾ ਤੇ ਫਸਲੀ ਵਿਭਿੰਨਤਾ ਵਾਰੀ ਵੀ ਇਹਨਾਂ ਨੂੰ ਪੰਜਾਬ ਚੇਤੇ ਆਉਣਾ ਚਾਹੀਦਾ ਹੈ। ਹੁਣ ਨਜ਼ਰਾਂ ਪੰਜਾਬ ਦੇ ਉੱਤੇ ਨੇ, ਪੰਜਾਬ ਤੋਂ ਅੰਦਾਜ਼ੇ ਮੰਗੇ ਜਾ ਰਹੇ ਨੇ। ਚਲੋ ਖੈਰ,
ਪੰਜਾਬੀਆਂ ਨੇ ਤਾਂ ਕਣਕ ਵੇਚਣੀ ਹੈ, ਸਰਕਾਰ ਨੇ ਖਰੀਦਣੀ ਹੈ, ਪਰ ਸਰਕਾਰ ਨੂੰ ਇਸ ਕਣਕ ਦੀ ਪੈਦਾਵਾਰ ਕਰਨ ਵਾਲਾ ਜਿਹੜਾ ਅੰਨਦਾਤਾ ਉਹਦੇ ਮਸਲਾਤ ਵੀ ਜ਼ਰੂਰ ਯਾਦ ਆਉਣੇ ਚਾਹੀਦੇ ਆ। ਇਹ ਉਹੀ ਸਰਕਾਰ ਹੈ ਜਿਹਨੇ MSP ਦਾ ਦਾਅਵਾ ਕੀਤਾ ਸੀ, ਵਾਅਦਾ ਵੀ ਕੀਤਾ ਸੀ, ਪਰ ਉਹ ਵਾਅਦਾ ਹਾਲੇ ਤੱਕ ਪੂਰਾ ਨਹੀਂ ਹੋਇਆ। ਇੱਥੇ ਆਪਾਂ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਾਰ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ।